35 ਕਿਲੋਮੀਟਰ ਕਰਦਾ 1 ਲੀਟਰ ਦੇ ਵਿੱਚ। ਕਿੰਨੇ ਸੀਸੀ ਆ ਇਹ ਹੈਗਾ ਵਾ 125 ਸੀਸੀ। ਬੁਲਟ ਹੈਗਾ 350 ਸੀਸੀ। ਹਾਂ ਉਹ ਵੀ ਇੰਨਾ ਹੀ ਕਰਦਾ। ਅੱਛਾ ਹਾਂਜੀ ਆ ਲੈ ਜਾਓ ਜੀ ਸਾਡੇ ਕੋਲੋਂ ਤੇ ਸਾਨੂੰ ਬੁਲਟ ਦੇ ਜਾਓ ਜੀ। ਡੇਰੇ ਵਾਲੇ ਭੇਜੇ ਪਰ ਚਾਵਾਂ ਨਾਲ ਜੋੜੇ, ਡੇਰੇ ਵਾਲੇ ਭੇਜੇ ਪਰ ਚਾਵਾਂ ਨਾਲ ਜੋੜੇ, ਮੇਰੇ ਲੇਖਾਂ ਵਾਂਗ ਜਾਂਦੇ ਹੀ ਬੇਕਾਰ ਹੋ ਗਏ। ਹਾਏ ਕਾਗਜ਼ਾਂ ਦੀ ਕਸ਼ਤੀ ਪਿਆਰ 'ਚ ਬਣਾ ਕੇ, ਕਿੰਨੇ ਭੋਲੇ ਸੀਗੇ ਉਹਦੇ ਤੇ ਸਵਾਰ ਹੋ ਗਏ। ਚਾਹ ਇਹਨੂੰ ਪਿਆਈ ਤੇ ਫਿਰ ਇਹਨੇ ਜਿਹੜਾ ਇਹ ਗਾਣਾ ਕਹਿੰਦਾ 1 ਮਿੰਟ ਦੇ, ਐ ਚਾਹ ਦਾ ਘੁੱਟ ਲਾ ਰਿਹਾ ਤੇ ਪਰਾਂ ਜਾ ਰਿਹਾ, ਘੁੰਮ ਕੇ ਆ ਕੇ ਇਹਨੇ ਫਿਰ ਮੈਨੂੰ ਇੱਕ ਅੰਤਰਾ ਸੁਣਾਇਆ ਹਨਾ। ਤੇ ਫਿਰ ਇਹਨੇ ਦੂਸਰਾ, ਫਿਰ ਇਹਨੇ ਮੈਨੂੰ ਕਿਹਾ ਵੀ ਚਾਹ ਦਾ 1 ਕੱਪ ਹੋਰ ਪੀ ਲਾ ਪਰ ਗਾਣਾ ਪੂਰਾ ਕਰਨਾ। ਆ ਵੇ ਕਿਸੇ ਨੇ ਆ ਤੇ ਮੋਟਰਸਾਈਕਲ ਤੇ ਨਾ ਆ ਲਾਇਆ ਹੋਇਆ ਵਾ ਸਿੱਧੂ ਮੂਸੇ ਵਾਲੇ ਦਾ ਪੋਸਟਰ ਬਣਾ ਕੇ। ਕੀ ਬਾਤ ਆ। ਜਿੰਨਾ ਚਿਰ ਅਸੀਂ ਉਹਨਾਂ ਚਿਰ ਹੀ ਲੱਭਣਾ ਵਾ। ਹਾਏ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ, ਫਿਰ ਸਾਡਾ ਜੀ ਕਰਦਾ ਵੀ ਚਲੋ ਖਾ ਹੀ ਲਈਏ। ਨਹੀਂ ਅਸੀਂ ਨਾ ਖਾਇਓ। ਨਾਲ ਹੀ ਇਮੋਸ਼ਨਲ ਟੱਚ ਲਾ ਦਿੰਦੀਆਂ ਮਾਵਾਂ ਹਨਾ। ਇਮੋਸ਼ਨਲ ਟੱਚ ਨਹੀਂ ਹੈਗਾ। ਸਾਗ ਜਿੰਨਾ ਚਿਰ ਅਸੀਂ ਘੋਟ ਸਕਦੀਆਂ, ਪਕਾ ਸਕਦੀਆਂ, ਇੰਨੀ ਅੱਗ ਲਾ ਸਕਦੀਆਂ ਹਨਾ ਚੁੱਲ੍ਹੇ ਦੇ ਵਿੱਚ। ਦੇਖੋ ਸੇ ਲੱਕੜ ਕਿੱਡੀ ਲੰਮੀ ਲੱਗੀ ਆ ਵੇਖ ਨੇ ਉਹ ਤਾਂ ਲੱਕੜ ਲਾਈ ਬੇਬੇ ਨੇ। ਕਹਿੰਦਾ ਹੈ ਨਹੀਂ ਕੋਈ ਸ਼ੱਕ ਦੀ ਗੱਲ, ਮੰਨਿਆ ਤੇਰੀ ਲੱਖ ਦੀ ਗੱਲ, ਹਾਏ ਫਿਰ ਤਾਂ ਗੱਲ ਹੀ ਬਣ ਜੇ ਤੂੰ ਪੜ੍ਹ ਲਵੇਂ ਮੇਰੀ ਅੱਖ ਦੀ ਗੱਲ। अस्सलाम वालेकुम जी, की हाल चाल? उम्मीद करते हैं वधिया होवोगे। वेलकम आ, स्वागत आ जी आनू आखदे आ अज दे नवे व्लॉग च, अज दी नवी वीडियो च। अज दा व्लॉग करदे आ शुरू। तो जिवें सारिआं नूं पता समी अपने कोल आया, घुम फिर लिया वाहवा सारे पिंडां दे विचों फिरदे तुरदे आए आ। 2-4 दिन तो तुसीं साडे नाल जुड़े होए हो, आसे पासे दे जिहड़े पिंड विजिट कीते आ तुसीं। ते अज अस्सलाम वालेकुम ਛੱਡਿਆ ਯਾਰ की रौला बनिया ਸਵੇਰ ਦਾ ਉੱਠਿਆ ਵਾ, ਕਦੀ ਕੋਈ ਕੰਮ ਅੱਛਾ ਛੱਡ ਕੇ ਆਣਾ ਵਾ, ਛੱਡਿਆ ਹੁਣ नहीं ਕਹਿੰਦਾ ਵਲੌਗ ਬਣਾ ਲਈਏ ਪਹਿਲਾਂ। यार मैं व्लॉग तो शुरू करना ही आ। मैं यार मैं सुबह ਦੇ ਇੰਨੇ ਕੰਮ ਨਿਬੇੜ ਲਿਆ, व्लॉग नहीं शुरू ਕੀਤਾ ਤਾਂ ਆਪਾਂ व्लॉग शुरू ਕਰ ਲਈਏ। ਤਾਂ ਹੁਣ ਮੈਂ ਕਿਹਾ ਚੱਲ ਵੀ ਤੈਨੂੰ ਨਾਲੇ ਛੱਡਿਆ ਵਾ ਨਾਲੇ ਮੈਂ व्लॉग शुरू ਕਰ ਲਵਾਂ, ਵਿਹਲੇ ਹੋ ਗਏ ਆ। ਤੇ ਹੁਣ ਤੂੰ ਇਦਾਂ ਭੁੰਜੇਗਾ ਤੋਂ ਬੜਾ ਮੇਰਾ ਹਾਸਾ ਨਿਕਲਦਾ ਪਿਆ व्लॉग शुरू ਕਰ ਦੇਦਾ। ਵਲੌਗ ਨੂੰ ਵੀ ਨਾ ਇਹਨੇ ਜ਼ਿਮੀਂਦਾਰੇ ਦੇ ਹਿਸਾਬ ਨਾਲ ਚਲਾ ਰਿਹਾ ਵਾ। ਜਿਵੇਂ ਸਵੇਰੇ ਕਿਸਾਨ ਬੰਦਾ ਉੱਠ ਕੇ ਟਰੈਕਟਰ ਨੂੰ ਟੂਕੀ ਮਾਰਦਾ ਤੇ ਫਿਰ ਸਟਾਰਟ ਕਰਦਾ, ਥੋੜਾ ਤੱਤਾ ਕਰਦਾ ਨਾ, ਉਹ ਹਿਸਾਬ ਆ ਸਵੇਰੇ ਉੱਠ ਕੇ ਜਿਹੜਾ ਨਾ ਸ਼ੁਰੂ ਹੋ ਜਾਣਾ। ਤਿਆਰ ਤੂੰ ਹੋ ਲਿਆ, ਰੋਟੀ ਪਾਣੀ ਖਾ ਲਿਆ, ਸਭ ਓਕੇ ਆ ਜੀ। ਹੁਣ ਕਰ ਲਓ ਜੀ ਅੱਜ ਦਾ ਜਿਹੜਾ ਤੇ ਯਾਰ ਜ਼ਾਹਰੀ ਗੱਲ ਆ, ਅੱਜ ਜੀ ਵਾਵਾ ਦਿਨ ਘੁੰਮੇ ਫਿਰੇ ਇੱਥੇ, ਲੋਕੇਸ਼ਨਾਂ ਵੇਖੀਆਂ ਨੇ ਗਾਣੇ ਵਾਸਤੇ ਸੋਹਣੀਆਂ ਤੇ ਇੰਜੋਏ ਵੀ ਕੀਤਾ। ਵਾਲੀਬਾਲ ਦਾ ਮੈਚ ਵੀ ਵੇਖਿਆ, ਲੋਹੜੀ ਵੀ ਬਣਾਈ ਤੇ ਬੇਬੇ ਨੇ ਵਧੀਆ ਨਾਸ਼ਤੇ ਕਰਾਏ ਮੈਨੂੰ ਤੇ ਵਧੀਆ ਚੀਜ਼ਾਂ ਸਵਾਦ ਆਇਆ। ਸਾਰੇ ਕਹਿੰਦੇ ਸੀ ਸਮੀ ਨੂੰ ਵਧੀਆ ਖਵਾਏ ਪਿਆਓ ਤਾਂ ਕਿ ਪਤਲਾ ਨਾ ਹੋ ਜਾਵੇ ਮੁੰਡਾ। ਨਹੀਂ ਪਤਲਾ ਤਾਂ ਨਹੀਂ ਹੁੰਦਾ, ਬੇਬੇ ਰੋਟੀ ਤੇ ਖੁੱਲੀ ਖਵਾਉਂਦੀ ਆ। ਬਸ ਮੈਂ ਹੁਣ ਆਪ ਡਾਈਟ ਕੀਤੀ ਆ, ਅੱਜ ਕੱਲ ਘੱਟ ਕੀਤੀ। ਬੇਬੇ ਪੁੱਛਦੀ ਆ ਵਾਰ-ਵਾਰ ਵੀ ਰੋਟੀ ਕਿਉਂ ਘੱਟ ਖਾਣਾ ਤੂੰ। ਤੇ ਹੋਰ ਵੀ ਅੱਜ ਚੱਲੇ ਆ ਵਾਪਸ। ਅੱਛਾ ਹਾਂ ਹੁਣ ਜਾ ਕੇ ਜਿਹੜਾ ਅਗਲਾ ਪਲਾਨ ਹੋਊਗਾ, ਹਾਂ ਇੱਕ ਅੱਧਾ ਸੂਟ ਸਵਾਉਣਾ ਸੀ ਗਾਣੇ ਲਈ ਸੋਹਣਾ ਜਿਹਾ, ਤੇ ਹੋਰ ਵੀ ਕਾਫੀ ਚੀਜ਼ਾਂ ਮਤਲਬ ਜਿਹੜੇ ਕਾਫੀ ਜ਼ਿਆਦਾ ਕੰਮ ਆ ਤੇਰੇ ਉਹ ਨਿਬੇੜਨ ਵਾਲੇ ਪਏ ਆ। ਹੁਣ ਇਹ ਆ ਵੀ ਸਮੀ ਇੱਥੋਂ ਜਾਊਗਾ, ਫਿਰ ਜਾ ਕੇ ਮੈਨੂੰ ਪਲਾਨ ਦੱਸੂਗਾ ਵੀ ਆ ਕਰਨਾ, ਕਿਉਂਕਿ ਆਪਾਂ ਮੇਰੇ ਖਿਆਲ ਮੈਂ 1-2 ਦਿਨ ਘਰੇ ਹੀ ਆ ਹੁਣ, ਤਾਂ ਫਿਰ ਆਪਾਂ ਵੀ ਨਿਕਲ ਜਾਣਾ ਤੇ ਤੂੰ ਵੀ 1-2 ਦਿਨ ਘਰੇ ਰਹਿਣਾ ਵਾ, ਤੇ ਫਿਰ ਆਪਾਂ ਅਗਲੇ ਚਾਲੇ ਪਾ ਦੇਣੇ ਆ। ਅਸੀਂ ਹੋਰ ਕੁਝ ਪਲਾਨ ਹੈਗਾ ਵਾ 1-2 ਸੋਚਿਆ ਤੁਹਾਡੇ ਨਾਲ ਸਾਂਝੇ ਕਰਾਂਗੇ, ਉਹ ਮਤਲਬ ਤੁਹਾਡੇ ਵਾਸਤੇ ਹੀ ਕਰਨੇ ਹਨਾ। ਹਾਂਜੀ ਕਰਾਂਗੇ। ਹਾਂ ਤੇ ਉਧਰ ਵਧਾਂਗੇ ਇਨਸ਼ਾਅੱਲਾ। ਸੋ ਹੁਣ ਇਹ ਆ ਵੀ ਬਸ ਸਮੀ ਸਾਹਿਬ ਦਾ ਜਿਹੜਾ ਬੈਗ ਆ ਉਹ ਪੂਰੇ ਭਾਰ ਨਾਲ ਇਹਨੇ ਪੈਕ ਕਰ ਲਿਆ। ਬੈਗ ਵੀ ਕਾਹਦਾ ਵਾ ਕਿ ਟਰੰਕ ਹੀ ਚੱਕੀ ਫਿਰਦਾ ਪੂਰੇ ਦਾ ਪੂਰਾ ਹੀ ਨਾਲ ਹੈ ਯਾਰ। ਇਹਦਾ ਕੀ ਇਹ ਮੈਂ ਤੇ ਮੇਰਾ ਟੈਚੀ ਨਾਲ ਹੀ ਰਹਿੰਦਾ, ਮੈਂ ਤੇ ਮੇਰਾ ਟੈਚੀ ਹੈ। ਚਲੋ ਖੈਰ ਲਓ ਬੇਬੇ ਜੀ, ਲਓ ਮਾਮਾ ਇਹ ਚੱਲਾ ਤੇ ਅੱਲਾ ਰੱਖੇ ਖੈਰ ਸੁੱਖ। ਮੈਨੂੰ ਇੱਥੇ ਆ ਕੇ ਕਦੀ ਵੀ ਨਹੀਂ ਇਦਾਂ ਲੱਗਾ ਵੀ ਮੈਂ ਆਪਣੇ ਘਰ ਤੋਂ ਬਾਹਰ ਆ, ਕਿਸੇ ਦੇ ਘਰ ਆ। ਇਹ ਭਾਈ ਤੇਰਾ ਆਪਦਾ ਘਰ ਆ, ਅਸੀਂ ਕਹਿੰਦੇ ਹੁੰਦੇ ਤੈਨੂੰ ਤਾਂ ਮੇਰੇ ਤੋਂ ਇਲਾਵਾ ਬਾਕੀ ਸਾਰੇ ਹੀ, ਮਤਲਬ ਮੈਂ ਤਾਂ ਮੇਰਾ ਤਾਂ ਯਾਰ ਆ, ਚੱਲ ਵੀ ਹੁੰਦਾ ਵੀ ਇੱਕ ਬੰਦੇ ਦਾ ਯਾਰ ਆ ਤੇ ਉਹਨੇ ਬਹੁਤ ਪ੍ਰੋਟੋਕੋਲ ਦਿੱਤਾ ਹੀ ਆ ਨਾਲ ਦੀ ਨਾਲ। ਮੈਨੂੰ ਫਿਕਰ ਹੀ ਨਹੀਂ ਹੁੰਦੀ ਇਹਦੀ ਇੱਥੇ ਆਏ ਦੀ ਕਿ ਮੇਰਾ ਕੋਈ ਨਹੀਂ, ਕੋਈ ਵੀ ਆਵੇ। ਸਮੀ ਆਇਆ ਹੁਣ ਥੋੜੀ ਦੇਰ ਪਹਿਲੇ ਸਮਾਨ ਗਿਆ, ਉਹ ਇਹਨੂੰ ਕਹਿੰਦਾ ਗਿਆ ਵੀ ਯਾਰ ਤੂੰ ਰਹਿ 2-4 ਦਿਨ ਹੋਰ, ਤੂੰ ਹੁਣ ਫਿਰ ਚੱਲ ਹੁਣ ਤੂੰ ਜੇ ਚੱਲਾਂ ਵਾ ਤੇ ਹੁਣ ਮੁੜ ਕੇ ਅਗਲੀ ਵਾਰੀ ਕਦੋਂ ਆਉਣਾ? ਬਾਪੂ ਹੁਣੇ ਗਏ ਘਰੋਂ, ਕਹਿੰਦੇ ਅੱਛਾ ਚੱਲਾਂ ਤੇ ਹੈਗਾ, ਮੁੜ ਕੇ ਕਿੱਦਣ ਆਉਣਾ ਹੈ, ਮੁੜਨਾ ਕਿੱਦਣ ਆ ਤੂੰ? ਤਾਂ ਇਹ ਚੀਜ਼ ਪੁੱਛਦੇ ਆ। ਚਲੋ ਖੈਰ
ਚੋਰ ਸਾਹਿਬ? ਸਾਰੇ ਬਹੁਤ ਪਿਆਰ ਕਰਦੇ ਆ ਜੀ, ਹਾਂਜੀ ਤਾਂ ਇਨਸ਼ਾਅੱਲਾ ਹੁਣ ਇਕੱਠੇ ਹੁੰਨੇ ਆ ਫਿਰ ਇਹਦੇ ਵਿਆਹ ਤੇ। ਓਏ ਯਾ ਅੱਛਾ ਇਹ ਵੀ ਇੱਕ ਹੋਰ ਬੇਬੇ, ਜਿਹੜਿਆਂ ਪਿੰਡਾਂ 'ਚ ਗਏ ਆ ਅਸੀਂ ਕੱਲ ਦੇ, ਮਤਲਬ ਪਰਸੋਂ ਚੌਥ ਜਿੱਦਣ ਦਾ ਆਪਾਂ ਫਿਰਦੇ ਪਏ ਆ, ਹਰ ਪਿੰਡ ਦੇ ਵਿੱਚ ਇਸ ਬੰਦੇ ਨੇ ਇੱਕੋ ਹੀ ਗੱਲ, ਆਇਓ ਜੀ ਡੇਰੇ ਵਾਲੇ ਦੇ ਵਿਆਹ ਤੇ, ਆਜ ਉਹ ਮੈਂ ਕਿਹਾ ਮਰੇ ਮੇਰੇ ਘਰ ਵਾਲੇ। ਮੈਂ ਮਿਲਣ ਲੱਗਦਾ ਨਾ ਜਾਣ ਲੱਗਾ, ਅੱਛਾ ਯਾਰ ਫਿਰ ਮਿਲਦੇ ਆ ਇਹਦੇ ਵਿਆਹ ਤੇ, ਜ਼ਰੂਰ ਆਇਓ, ਫਿਰ ਉੱਥੇ ਮਿਲਾਂਗੇ ਆਪਾਂ। ਹਰ ਬੰਦੇ ਨੂੰ ਤਾਂ ਨਾ ਵਿਆਹ ਦਾ ਸੱਦਾ ਦਿੱਤੀ ਗਿਆ ਇਹ। ਆਪਦੀਆਂ ਦੁਆਵਾਂ ਜੀ ਯਾਦ ਰੱਖਿਓ ਤੇ ਵਿਆਹ ਇਨਸ਼ਾਅੱਲਾ ਇਹਦੀ ਜਲਦੀ ਹੋਵੇ, ਇਹ ਵੀ ਦੁਆ ਕਰਿਓ। ਅੱਛਾ ਤੇ ਅਸੀਂ ਕੋਸ਼ਿਸ਼ ਕਰਾਂਗੇ, ਕੋਸ਼ਿਸ਼ ਨਾਲ ਹੀ ਆ ਸਭ ਕੁਝ ਹੋ ਸਕਦਾ। ਨਹੀਂ ਸਮੀ ਦਾ ਪੂਰਾ ਟਿਲ ਲਾ ਚਲਾ ਉਹਦਾ ਪੂਰਾ ਨਾ ਜਿਹੜਾ ਦੁਆ ਮੰਗਿਓ ਕਿ ਇਹਦਾ ਵਿਆਹ ਜਲਦੀ ਤੋਂ ਜਲਦੀ ਹੋ ਜਾਵੇ। ਜਲਦੀ ਤੋਂ ਜਲਦੀ ਆ, ਵੇਖਿਓ ਘਰ ਏਡਾ ਸੋਹਣਾ ਬਣਾ। ਨਹੀਂ ਯਾਰ ਬੇਬੇ ਮੈਂ ਨਹੀਂ ਪਰੇਸ਼ਾਨ ਰਹਿਣਾ, ਇਦਾਂ ਦਾ ਕੁਝ ਨਹੀਂ ਹੈਗਾ ਘਰ ਇਨਸ਼ਾਅੱਲਾ। ਕੀ ਕਹਿੰਦਾ ਸੀ ਦੱਸਾਂ? ਚਲੋ ਚਲੋ ਬੇਬੇ ਠੀਕ ਹੈ ਜੀ, ਮੈਂ ਛੱਡਿਆ ਮੈਨੂੰ। ਚਲੋ ਖੈਰ ਵੱਧਦੇ ਆ ਜੀ ਅੱਗੇ, ਇਹਨੂੰ ਟਰਮੀਨਲ ਛੱਡ ਦਈਏ, 2-4 ਸੁਣਦੇ ਆ ਰਾਹ ਦੇ ਵਿੱਚ ਗਾਣੇ, ਤਾਂ ਫਿਰ ਇਹ ਆ ਵੀ ਵਾਦਾ ਪਾਉਂਦੇ ਆ। ਸੁਣ ਲਾ ਫਿਰ ਤੇ ਟੀ ਟੀ ਪਾਂ ਸ਼ੁਰੂ ਹੋ ਜਾਣੀ। ਕੋਈ ਨਹੀਂ ਗਾਣੇ ਯਾਰ, ਗਾਣੇ ਮਤਲਬ ਪਤਾ ਨਹੀਂ ਕਿਉਂ, ਮਤਲਬ ਹਾਲਾਂਕਿ ਤੈਨੂੰ ਸੁਣਦੇ ਰਹੀਦਾ ਵਾ, ਪਰ ਸਵਾਦ ਨਹੀਂ ਮੁੱਕਦਾ ਚੋਰੀ, ਸਵਾਦ ਨਹੀਂ ਮੁੱਕਦਾ। ਜ਼ਿੰਦਾ ਦਿਲ ਲੋਕਾਂ ਦੀ ਨਿਸ਼ਾਨੀ ਹੁੰਦੀ ਆ ਇਹ, ਇੰਜੋਏ ਕਰਦੇ ਰਹਿਣਾ, ਸਵਾਦ ਲੈਂਦੇ ਰਹਿਣਾ। ਇਹਦਾ ਅੱਛਾ ਇਹ ਵੀ ਸੱਤਾਂ ਕੀ ਗਾਣੇ ਤੇ ਜਾ ਕੇ ਖੁੱਲਦਾ, ਕਹਿੰਦਾ ਵੀ ਹੁਣ ਮੇਰਾ ਗਲਾ ਤੱਤਾ ਹੋਇਆ ਤਾਂ ਹੁਣ ਚੱਕੋ ਕੰਮ ਨੂੰ, ਅੱਗੇ ਦੱਸੋ ਹੈ, ਅੱਗੇ ਦੱਸੋ। ਲਓ ਜੀ ਸਕੂਟਰ ਆਪਣਾ ਰੈਡੀ ਆ, ਰੱਖ ਵੀ ਸਮਾਨ ਚੋਰੀ। ਸਕੂਟਰ ਦਾ ਹੀ ਮੈਨੂੰ ਮੈਸੇਜ ਆਇਆ, ਮੈਂ ਫੋਟੋ ਪਾਈ ਨਾ ਕੱਲ ਇੰਸਟਾ ਤੇ, ਹਾਂ ਬੜਿਆਂ ਬੰਦਿਆਂ ਮੈਸੇਜ ਕੀਤੇ, ਕਹਿੰਦੇ ਯਾਰ ਸਕੂਟਰ ਤੇ ਪਾਰਸਲ ਕਰਾ ਦੇ। ਆਹਾ ਲਓ ਜੀ ਦੱਸੋ ਕਿਹਨੂੰ ਸਕੂਟਰ ਚਾਹੀਦਾ, ਆਪਾਂ ਪਾਰਸਲ ਕਰਾ ਦੇਣੇ, ਚੱਕਰ ਹੀ ਕੋਈ ਨਹੀਂ। ਆਪਾਂ ਨੂੰ ਬੁਲਟ ਵਧੀਆ ਲੱਗਦੀ, ਅਸੀਂ ਕਹਿੰਦੇ ਕਿਤੇ ਬੁਲਟ ਹਾਏ ਕਸਮੇ ਕੱਢੀਏ, ਡੁਗ 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 ਹੈ ਚੱਲਦਾ ਹੋਵੇ, ਸ਼ਰੀਕਾ ਸੜਦਾ ਹੋਵੇ ਸਾਰਾ। ਨਹੀਂ ਸਕੂਟਰ ਜੀ ਆਪਣਾ ਵਧੀਆ। ਇਹ ਮੈਂ ਥੋੜਾ ਚਲਾਈ ਨਾ ਹੋਵੇ, ਉਹ ਇਦਾਂ ਦਿਲ ਕਰਦਾ ਵੀ ਅਸੀਂ ਚਲਾਈਏ, ਹਨਾ ਦਿਲ ਕਰਦਾ ਅਸੀਂ ਹੋਂਡੇ ਚਲਾਈਏ, ਸਾਡਾ ਦਿਲ ਕਰਦਾ। ਨਹੀਂ ਇਹ ਆਪਾਂ ਹੋਰ ਹੁਣ ਥੋੜਾ ਤਿਆਰ ਕਰਾਉਣਾ ਵਾ, ਤਾਂ ਫਿਰ ਮੈਨੂੰ ਹੋਰ ਬੜੀ ਵਧੀਆ ਲੱਗੀ ਆ। ਹਾਂ ਇਹ ਆਪਣਾ ਪਿੰਦਾ ਵਾ 1 ਲੀਟਰ ਚ ਕਰਦਾ ਵਾ 26-27 ਕਿਲੋਮੀਟਰ। ਜ਼ਿਆਦਾ ਕਰਦਾ, ਕਿੰਨਾ ਕਰਦਾ? 35-38 ਕਰਦਾ। ਅੱਛਾ 35-38 ਦਾ 35 ਲਾ ਲਾ। ਹਾਂ 35 ਕਿਲੋਮੀਟਰ ਕਰਦਾ 1 ਲੀਟਰ ਦੇ ਵਿੱਚ। ਕਿੰਨੇ ਸੀਸੀ ਆ? ਇਹ ਹੈਗਾ ਵਾ 125 ਸੀਸੀ। ਬੁਲਟ ਹੈਗਾ 350 ਸੀਸੀ, ਹਾਂ ਉਹ ਵੀ ਇੰਨਾ ਹੀ ਕਰਦਾ। ਅੱਛਾ ਹਾਂਜੀ ਆ ਲੈ ਜਾਓ ਜੀ ਸਾਡੇ ਕੋਲੋਂ ਤੇ ਸਾਨੂੰ ਬੁਲਟ ਦੇ ਜਾਓ ਜੀ। ਬੁਲਟ ਦੇ ਜਾਓ, ਪਤਾ ਨਹੀਂ ਹੁਣ ਤੇਲ ਦਾ ਫਰਕ ਆ ਤੇ ਪਤਾ ਨਹੀਂ ਮਸ਼ੀਨਰੀ ਦਾ ਬਣਾਉਣ ਵਾਲੇ ਦਾ ਫਰਕ ਆ ਜਾਂ ਪਤਾ ਨਹੀਂ ਕੀ ਫਰਕ ਆ, ਲੇਕਿਨ ਕਮਾਲ ਦੀ ਗੱਲ ਆ ਸੋਚਣਾ। 350 ਸੀਸੀ ਉਹ ਵੀ ਉਨਾ ਹੀ ਕਰਦਾ ਪਿਆ, ਤੇ ਇੱਕ ਜਿਹੜਾ 125 ਸੀਸੀ ਉਹ ਵੀ ਉਨਾ ਹੀ ਕਰਦਾ ਪਿਆ। ਕਿਆ ਦਿਮਾਗ ਨੇ ਬਸ ਗੁਜ਼ਾਰਿਸ਼ ਵੀ ਸਲਾਮ ਨੇ ਯਾਰ, ਇਹ ਸਲਾਮ ਆ ਭਾਈ, ਇਹ ਤੁਹਾਨੂੰ ਸਲਾਮ ਦੇ ਨਾਲ ਅਰਜ਼ ਵੀ ਆ ਵੀ ਘੱਲ ਦਿਓ ਇੱਕ। ਜਿੱਥੇ ਕੋਈ ਬੰਦਾ ਵਧੀਆ ਕੰਮ ਕਰਦਾ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰਦੇ ਆ। ਇੰਡੀਆ ਵਾਲਿਓ ਤੁਹਾਨੂੰ ਸਲੂਟ ਆ ਭਰਾਵੋ, ਤੁਸੀਂ ਏਡੀਆਂ ਵਧੀਆ ਮਸ਼ੀਨਰੀ ਬਣਾ ਛੱਡੀ ਆ, ਇੰਨੀ ਸੋਹਣੀ ਟੈਕਨੋਲੋਜੀ ਬਣਾ ਛੱਡੀ। ਸਾਡੇ ਇੱਧਰ ਦੇ ਕਿਸਾਨਾਂ ਨੂੰ ਹੱਡ ਹਰਾਮ ਕਰਤਾ ਤੁਸੀਂ, ਇੰਨੀਆਂ ਟੈਕਨੋਲੋਜੀਆਂ ਬਣਾਤੀਆਂ ਕਿ ਕਿਸਾਨ ਪਹਿਲੇ ਕਿਸਾਨ ਕਰਦਾ ਹੁੰਦਾ ਸੀ ਕੰਮ, ਥੱਕ ਠੁੱਟ ਕੇ ਆ ਕੇ ਸੌਂਦਾ ਸੀ, ਹੁਣ ਕਿਸਾਨ ਜਿਹੜਾ ਨਾ ਖਲੋ ਕੇ ਇਦਾਂ ਚੌਧਰੀ ਬਣ ਕੇ ਦੇਖਦਾ ਵੀ ਇੱਧਰ ਨੂੰ ਲਿਜਾ ਮਸ਼ੀਨ, ਇੱਧਰ ਨੂੰ ਫੇਰ ਮਸ਼ੀਨਰੀਆਂ। ਮੈਂ ਤੁਹਾਨੂੰ ਦੱਸਦਾ, ਮੈਂ ਸਵੇਰ ਬੇਬੇ ਨੂੰ, ਮੇਰੀ ਨਾ ਆਦਤ ਆ ਕਿ ਮੈਂ ਕਹਿਣਾ ਰਹਿਣਾ ਵਾ, ਬੇਬੇ ਕੰਮ ਕਰਦੇ ਹੋਣ ਨਾ, ਬੇਬੇ ਬਹਿ ਜਾ, ਬੇਬੇ ਹਟ ਜਾ, ਬੇਬੇ ਨਾ ਕਰ ਕੰਮ, ਥੱਕ ਜਾਏਗੀ। ਤੇ ਬੇਬੇ ਮੈਨੂੰ ਸਵੇਰੇ ਤੜਕੇ ਕਹਿੰਦੇ, ਮੈਂ ਬੇਬੇ ਨੂੰ ਪਤਾ ਨਹੀਂ ਕਿਹਾ, ਮੈਂ ਕਿਹਾ ਬੇਬੇ ਬਹਿ ਜਾ ਝੱਟ, ਕਹਿੰਦੇ ਨਹੀਂ ਤੂੰ ਤੇ ਕਹਿਣਾ ਇਹਦੇ ਗੋਡੇ ਗਿੱਟੇ ਜੁੜ ਜਾਣ, ਇਹ ਹਿੱਲੇ ਹੀ ਨਾ, ਇਹ ਬੈਠੀ ਰਵੇ, ਤੂੰ ਮੈਨੂੰ ਕਿਸੇ ਕੰਮ ਦਾ ਨਹੀਂ ਛੱਡਣਾ ਚਾਹੁੰਦਾ ਹੈ। ਸਿਆਣੇ ਆਪਣੇ ਇਦਾਂ ਦੇ ਆ, ਪਰ ਸਾਡੀ ਜਨਰੇਸ਼ਨ ਕਹਿੰਦੀ ਆ, ਕਹਿੰਦੇ ਹੁਣ ਤਾਂ ਜ਼ਬਾਨ ਦੇ ਵਿੱਚ ਬਸ ਹਿਲਾਉਣਾ ਹੀ ਪਵੇ, ਆ ਹੋ ਜਾਵੇ ਤਾਂ ਹੋ ਜਾਵੇ, ਜਾਦੂ ਵਾਲਾ ਕੰਮ ਹੋ ਜਾਵੇ। ਆਹੋ ਇਹ ਤਾਂ ਹੈ। ਚਲ ਸਮੀ ਹੁਣ ਨਾ 2 ਕੀ ਗਾਣੇ ਸੁਣਾ, ਤੇ ਮੈਂ ਤੈਨੂੰ ਲਾ ਕੇ ਆਵਾਂ ਤਾਂ ਕਿ ਮੈਂ ਵੀ ਚਾਰਜ ਹੋਵਾਂ ਤੇ ਤੂੰ ਵੀ ਚਾਰਜ ਹੋਵਾਂ। ਕਿਹੜਾ ਗਾਣਾ ਸੁਣਨਾ ਚਾਹੁੰਦਾ? ਸਮੀ ਸਾਹਿਬ ਹੁਣ ਜਿਹੜੇ ਗਾਣੇ ਆ ਨਾ ਉਹ ਮੇਰੇ ਹੀ ਸੁਣਾਉਣਗੇ, ਮੇਰੇ ਲਿਖੇ ਹੋਏ ਗਾਣੇ ਆ, ਸਮੀ ਦੇ ਗਾਏ ਆ। ਤਾਂ ਇੱਕ ਫਰਮਾਇਸ਼ ਸੀ ਕਿ ਇੱਕ ਜਿਹੜਾ ਗਾਣਾ, ਇਹ ਦੋਵੇਂ ਜਿਹੜੇ ਗਾਣੇ ਆ ਇੱਕੋ ਫਰੇਮ ਦੇ ਵਿੱਚ ਹੋਣ। ਕਿਹੜੇ? ਲੱਕੀ ਜੁੱਤੀ ਤੇ ਕਾਗਜ਼ਾਂ ਦੀ ਕਸ਼ਤੀ। ਸਹੀ ਬੋਲਿਆ ਨਾ ਮੈਂ? ਹਾਂ ਸਹੀ ਬੋਲਿਆ ਵਾ, ਲੇਕਿਨ ਗਾਣੇ ਦੀ ਵਾਈਬ ਵੱਖਰੀ ਆ। ਪਰ ਕੋਈ ਨਹੀਂ, ਆਪਾਂ ਮਿਕਸ ਜਿਹਾ ਕਰਦਾ, ਮੈਸ਼ਅਪ ਬਣਾ ਦੇ। ਮੈਸ਼ਅਪ ਨਹੀਂ ਬਣ ਸਕਦਾ, ਲੈਦਾ ਤੁਹਾਨੂੰ ਲੈਦਾ ਫੀਲ 'ਚ ਜਾ ਕੇ ਸੁਣਾਉਣੇ ਪੈਂਦੇ। ਹਾਂ ਹੁਣ ਚੱਕਵਾਂ ਸੁਣਾਉਣਾ ਵਾ ਤੇ ਫਿਰ ਉਸ ਫੀਲ 'ਚ ਜਾਣਾ ਪੈਣਾ। ਉਹ ਵਾੜੇ 'ਚ ਖੜਾ ਕਰਦਾ ਗਾਣੇ ਦਾ ਮੁੱਲ ਹੀ ਤਾਂ ਪੈਂਦਾ ਵਾ ਜੇ ਫੀਲ 'ਚ ਹੋਵੇ ਤੇ। ਹਾਂ ਜੇ ਤੁਸੀਂ ਜਿਹੜੀ ਗੱਲ ਕਰਨ ਡਏ ਨਾ ਉਸ ਗੱਲ 'ਚ ਫਿਰ ਖੁੱਭ ਜਾਓ ਤੇ ਉਹਨੂੰ ਫੀਲ ਕਰਕੇ ਗਾਓ। ਤੇ ਖੈਰ ਮੇਰੇ ਮੂੰਹ ਤੋਂ ਤੇ ਹਾਸਾ ਨਹੀਂ ਜਾਂਦਾ, ਜਿੰਨਾ ਮਰਜੀ ਦੁੱਖੀ ਗਾਣਾ ਹਾਸਾ ਨਹੀਂ ਰੁਕਦਾ। ਮੈਂ ਕੱਲ ਕਹਿੰਦੇ ਗਾਣਾ ਤੂੰ ਦੁੱਖੀ ਸੁਣਾਉਣਾ ਨਾ ਤੇ ਹੱਸਦਾ ਤੂੰ ਹੁੰਨਾ ਵਾ।
ਤੇ ਹੁਣ ਆਪਾਂ ਤੁਹਾਨੂੰ ਪਹਿਲਾਂ ਕਾਗਜ਼ਾਂ ਦੀ ਕਸ਼ਤੀ ਸੁਣਾਈ। ਕਾਗਜ਼ਾਂ ਦੀ ਕਸ਼ਤੀ ਸੁਣਾ ਬਈ। ਟਰੈਕਟਰ ਤੇ ਬਹਿ ਜਾ, ਜਿੱਥੇ ਮਰਜੀ ਬਹਿ ਜਾ। ਆਇਆ ਫਿਰ ਟਰੈਕਟਰ ਤੇ ਬਹਿ ਕੇ। ਚੱਲ ਜਰ ਸਾਹਿਬ ਸੁਣਾਓ ਜੀ ਗਾਣਾ। ਇੱਕ ਸੁਣੀ ਮੈਂ ਸਿਆਣਿਆਂ ਤੋਂ ਗੱਲ ਸੀ, ਸਿਆਣੀ ਕੋਲ ਹਾਲਣਾ ਜੇ ਛੱਡੇ ਨਾ ਫੇ ਪਿੱਛੇ ਮੁੜਦੀ। ਓਏ ਹਟ ਹਟ ਜਾ ਹਟ ਜਾ ਹਟ ਜਾ ਹਟ ਜਾ ਹਟ ਜਾ, ਮਾਰਤਾ ਨਿਆਣਾ। ਉਹ ਨਾ ਉਧਰ ਨੂੰ ਜਾਂਦਾ ਵਾ, ਓਏ ਉਹ ਨਾ ਉਧਰ ਨੂੰ ਜਾਂਦਾ ਗਾਂ ਥੱਲੇ। ਉਹ ਕਹਿੰਦਾ ਖਰੇ ਗਾਂ ਪੈਰ ਨਾ ਦੇ ਦੇਵੇ, ਤੇ ਫਿਰ ਉਹਦੇ ਅੱਬੇ ਨੇ ਉਹਨੂੰ ਰੋਕਿਆ ਆਪਣੇ ਤਰੀਕੇ ਨਾਲ। ਅੱਬੇ ਨੇ ਜਿਹੜੇ ਤਰੀਕੇ ਨਾਲ ਰੋਕਿਆ ਨਾ, ਇਦਾਂ ਦਾ ਸਾਡਾ ਅੱਬਾ। ਅੱਛਾ ਓਏ ਹੋਏ ਹੋਏ, ਚਲੋ ਦੁਬਾਰਾ। ਇੱਕ ਸੁਣੀ ਮੈਂ ਸਿਆਣਿਆਂ ਤੋਂ ਗੱਲ ਸੀ, ਸਿਆਣੀ ਕੋਲ ਹਾਲਣਾ ਜੇ ਛੱਡੇ ਨਾ ਫੇ ਪਿੱਛੇ ਮੁੜਦੀ। ਹੁਣ ਹੱਸ ਕੇ ਮੈਂ ਮੰਨ ਲੈਣਾ ਦੁਨੀਆ ਦੀ ਗੱਲ, ਕਿਸੇ ਤਿਤਲੀ ਵੀ ਬਿਨਾ ਖੰਭੋਂ ਦੇਖੀ ਉੜਦੀ। ਬੇਬੇ ਪੁੱਛਦੀ ਰਹਿੰਦੀ ਆ ਤੇਰੇ ਬਾਰੇ ਨਹੀਂ ਕੁੜੇ, ਪੱਤੇ ਡੇਕਾਂ ਦੀ ਵੀ ਹਰੇ ਦੂਜੀ ਵਾਰ ਹੋ ਗਏ। ਹਾਏ ਕਾਗਜ਼ਾਂ ਦੀ ਕਸ਼ਤੀ ਪਿਆਰ ਚ ਬਣਾ ਕੇ, ਕਿੰਨੇ ਭੋਲੇ ਸੀਗੇ ਉਹਦੇ ਤੇ ਸਵਾਰ ਹੋ ਗਏ। ਕਾਗਜ਼ਾਂ ਦੀ ਕਸ਼ਤੀ ਪਿਆਰ ਚ ਬਣਾ ਕੇ, ਕਿੰਨੇ ਭੋਲੇ ਸੀਗੇ ਉਹਦੇ ਤੇ ਸਵਾਰ ਹੋ ਗਏ। ਖੋਲਦਾ ਰਿਹਾ ਮੈਂ ਗੰਢ ਹੱਥੀਂ ਜਿਹੜੀ ਦਿੱਤੀ ਮੈਤੋਂ, ਸੋਚਾਂ ਦੀ ਕਿਤਾਬ 'ਚ ਬਿਆਨ ਨਾ ਹੋਈ। ਉਜਾੜਿਆਂ ਨਾ ਰਿਸ਼ਤਾ ਪੁਰਾਣਾ ਰਿਹਾ ਸਾਡਾ, ਵੱਜੀ ਪਿਆਰ ਵਿੱਚ ਲੀਕ ਵੀ ਤਾਂ ਪਾਰ ਨਾ ਹੋਈ। ਪਿਆਰ ਵਿੱਚ ਲੀਕ ਵੀ ਤਾਂ ਪਾਰ ਨਾ ਹੋਈ। ਡੇਰੇ ਵਾਲੇ ਭੇਜੇ ਪਰ ਚਾਵਾਂ ਨਾਲ ਜੋੜੇ, ਡੇਰੇ ਵਾਲੇ ਭੇਜੇ ਪਰ ਚਾਵਾਂ ਨਾਲ ਜੋੜੇ, ਮੇਰੇ ਲੇਖਾਂ ਵਾਂਗ ਜਾਂਦੇ ਹੀ ਬੇਕਾਰ ਹੋ ਗਏ। ਹਾਏ ਕਾਗਜ਼ਾਂ ਦੀ ਕਸ਼ਤੀ ਪਿਆਰ 'ਚ ਬਣਾ ਕੇ, ਕਿੰਨੇ ਭੋਲੇ ਸੀਗੇ ਉਹਦੇ ਤੇ ਸਵਾਰ ਹੋ ਗਏ। ਮੁੱਲ ਪੈਂਦਾ ਹੀ ਨਹੀਂ ਮੇਰਾ ਕਿਤੇ ਗੀਤਕਾਰੀ ਦਾ, ਕਿਵੇਂ ਕਿਸੇ ਮੈਂ ਸੁਣਾਵਾਂ ਵੀਜ਼ਿਆਂ ਤੇ ਵਿਕੀ ਦੇ। ਪਹਿਲਾਂ ਤੋੜੀ ਸਟਰੀਕ 665 ਦਿਨਾਂ ਦੀ, ਤੇ ਫਿਰ ਕੀਤੇ ਟੋਟੇ ਮੇਰੀ ਤੂੰ ਕਹਾਣੀ ਲਿਖੀ ਦੇ। ਕਾਵਾਂ ਉੱਡ ਜਾ ਬਨੇਰੇ ਉਤੋਂ ਨਹੀਂ ਆਉਣੇ, ਕਾਵਾਂ ਉੱਡ ਜਾ ਬਨੇਰੇ ਉਤੋਂ ਨਹੀਂ ਆਉਣੇ, ਹੁਣ ਸੱਜਣਾ ਦੇ ਉੱਚੇ ਨੇ ਮਿਆਰ ਹੋ ਗਏ। ਹਾਏ ਕਾਗਜ਼ਾਂ ਦੀ ਕਸ਼ਤੀ ਪਿਆਰ ਚ ਬਣਾ ਕੇ, ਕਿੰਨੇ ਭੋਲੇ ਸੀਗੇ ਉਹਦੇ ਤੇ ਸਵਾਰ ਹੋ ਗਏ। ਮੁੱਲ ਮੇਰੇ ਹੱਥਾਂ ਚੋਂ ਨਾ ਜਾਵੇ ਤੇਰੀ ਤਲੀਆਂ ਦਾ ਨਿੱਘ, ਤੈਨੂੰ ਸਿਡਣੀ ਦੀ ਠੰਡ ਠੰਡੀ ਸੀਤ ਕਿਵੇਂ ਕਰੇ। ਤੂੰ ਬੀਚਾਂ ਉੱਤੇ ਜਾ ਕੇ ਭਾਵੇਂ ਹੱਸ ਹੱਸ ਰੀਲਾਂ, ਤੈਨੂੰ ਦੇਖ ਕੇ ਸਟੋਰੀ ਕੋਈ ਉਡੀਕ ਕਿਵੇਂ ਕਰੇ। ਗੋਰੇ ਨੇ ਬਣਾਈ ਹੱਦ ਆ ਕੇ ਜੋ ਵਲੈ ਤੂੰ, ਇੱਕ ਗੋਰੇ ਨੇ ਬਣਾਈ ਹੱਦ ਆ ਕੇ ਜੋ ਵਲੈ ਤੂੰ, ਕਾਤੋਂ ਅੱਖਾਂ ਉੱਤੇ ਪੱਟੀ ਬੰਨ ਪਾਰ ਹੋ ਗਏ। ਹਾਏ ਕਾਗਜ਼ਾਂ ਦੀ ਕਸ਼ਤੀ ਪਿਆਰ ਚ ਬਣਾ ਕੇ, ਕਿੰਨੇ ਭੋਲੇ ਸੀਗੇ ਉਹਦੇ ਤੇ ਸਵਾਰ ਹੋ ਗਏ। ਕਾਗਜ਼ਾਂ ਦੀ ਕਸ਼ਤੀ ਪਿਆਰ ਚ ਬਣਾ ਕੇ, ਕਿੰਨੇ ਭੋਲੇ ਸੀਗੇ ਉਹਦੇ ਤੇ ਸਵਾਰ ਹੋ ਗਏ। ਹਾਏ ਹਾਏ ਹਾਏ, ਬਹੁਤ ਸ਼ੁਕਰੀਆ। ਕੀ ਕਮੈਂਟ ਆ ਰਹੇ ਨੇ? ਇਹ ਤਾਂ ਲੱਗਣ ਦਾ ਪਤਾ ਕਿਵੇਂ ਕਮੈਂਟ ਆ ਰਹੇ ਨੇ। ਅੱਛਾ ਤੁਹਾਨੂੰ ਗਾਣਾ ਇਹ ਬਹੁਤ ਪਰਸਨਲੀ ਮੈਨੂੰ ਬਹੁਤ ਵਧੀਆ ਲੱਗਦਾ ਗਾਣਾ ਯਾਰ, ਆਪ ਦਾ ਲਿਖਿਆ ਹੋਇਆ। ਇਹ ਗਾਣਾ ਮੜਿਆ ਦੱਸ ਦੇ ਵੀ ਲਿਖਿਆ ਕਿੱਦਾਂ ਸੀ, ਆਪਾਂ ਸਟੋਰੀ ਥੋੜੀ ਦੱਸ ਦੇ ਯਾਰ। ਇਹ ਮੈਂ ਡੇਰੇ ਵਾਲਿਆਂ ਨੂੰ ਕਿਹਾ ਵੀ ਡੇਰੇ ਵਾਲਿਆ ਗਾਣਾ ਲਿਖਣਾ ਵਾ, ਹਾਏ ਤੇ ਗਾਣੇ 'ਚ ਗੱਲਾਂ ਹੋਣ ਵੀ ਐਸੇ ਦੁੱਖ ਹੋਣ ਜਿਹੜੇ ਆਪਾਂ ਨੂੰ ਪਾਰ ਵਾਲਿਆਂ ਨਾਲ ਵੀ ਵਿੱਚ ਲਕੀਰ ਦੇ ਦੁੱਖ ਆ, ਵੀ ਇਦਾਂ ਦੀਆਂ ਲੈਣਾ ਵਿੱਚ ਹੋਣ ਵੀ ਆਪਾਂ ਸੁਣ ਕੇ ਤੇ ਇੱਕ ਨਾ ਦਿਲ ਨੂੰ ਲੱਗੇ, ਹਾਂ ਖਿੱਚ ਪਵੇ ਯਾਰ ਵਾਕਈ ਆਪਾਂ ਆਪਣੇ ਵਿੱਚ ਲਕੀਰ ਆ ਤੇ ਦੁੱਖ ਆ, ਹਨਾ। ਫਿਰ ਇਹ ਕਹਿੰਦਾ ਲਿਖਦੇ ਆ। ਫਿਰ ਇਹਨੂੰ ਮੈਂ ਲੈ ਗਿਆ ਨਾਲ ਚਾਹ ਪਿਆਉਣ। ਜਿਵੇਂ ਸਾਰਿਆਂ ਨੂੰ ਪਤਾ ਵਾ ਕਿ ਡੇਰੇ ਵਾਲਾ ਚਾਹ ਬਹੁਤ ਪਸੰਦ ਕਰਦਾ ਵਾ। ਹਾਂ, ਇਹਨੂੰ ਮੈਂ ਢਾਬੇ ਤੇ ਲੈ ਗਿਆ, ਇਹਨੂੰ ਮੈਂ ਚਾਹ ਇਹਦੇ ਅੱਗੇ ਰਹਾਈ, ਪਠਾਣਾ ਕੋਲੋਂ ਚਾਹ ਬਣਵਾਈ, ਉਹ ਇਹਦੇ ਅੱਗੇ ਰਹਾਈ ਤੇ ਮੈਂ ਆਖਿਆ ਹੁਣ ਲਿਖ। ਚਾਹ ਇਹਨੂੰ ਪਿਆਈ ਤੇ ਫਿਰ ਇਹਨੇ ਜਿਹੜਾ ਇਹ ਗਾਣਾ ਕਹਿੰਦਾ 1 ਮਿੰਟ ਦੇ, ਐ ਚਾਹ ਦਾ ਘੁੱਟ ਲਾ ਰਿਹਾ ਤੇ ਪਰਾਂ ਜਾ ਰਿਹਾ, ਘੁੰਮ ਕੇ ਆ ਕੇ ਇਹਨੇ ਫਿਰ ਮੈਨੂੰ ਇੱਕ ਅੰਤਰਾ ਸੁਣਾਇਆ, ਹਨਾ। ਤੇ ਫਿਰ ਇਹਨੇ ਦੂਸਰਾ ਫਿਰ ਇਹਨੇ ਮੈਨੂੰ ਕਿਹਾ ਵੀ ਚਾਹ ਦਾ 1 ਕੱਪ ਹੋਰ ਪੀ ਲਾ, ਪਰ ਗਾਣਾ ਪੂਰਾ ਕਰਨਾ। ਮੈਂ ਉਹਨੂੰ ਕਿਹਾ ਗਾਣਾ ਪੂਰਾ ਕਰਦੇ, 1 ਪੈਰਾ ਰਹਿ ਗਿਆ, ਚਾਹ ਦਾ 1 ਕੱਪ ਭਾਵੇਂ ਹੋਰ ਪੀ ਲਾ ਤੂੰ ਭਰਾਵਾ, ਕਿਉਂਕਿ ਲੈਣਾ ਤੇ ਇਹ ਜਿਹੜਾ ਗਾਣਾ ਸੀ ਜੀ, ਇਹ 100 ਰੁਪਏ ਦਾ ਲਿਖਿਆ ਗਿਆ ਜੀ। ਇਹ ਨਾਲ ਮੇਨ ਗਾਣਾ ਸਿਰਫ ਚਾਹਵਾਂ ਦਾ ਲਿਖਿਆ ਗਿਆ ਵੀ ਮੇਰਾ ਭਰਾ ਮੇਰੇ ਤੋਂ ਪੈਸੇ ਨਹੀਂ ਲੈਂਦਾ। ਇਹ ਗਾਣਾ 100 ਰੁਪਏ ਦਾ ਸੀ ਜੀ। ਹਾਂ ਨਹੀਂ, ਪਰ ਇਹ ਆ ਵੀ 100 ਰੁਪਏ ਦਾ ਗਾਣਾ, ਮਤਲਬ 100 ਖਰਚਾ ਸਾਡਾ ਆਇਆ ਗਾਣੇ ਤੇ,
ਤੇ ਮੇਰੇ ਹਿਸਾਬ ਨਾਲ ਲੱਖਾਂ ਦਾ ਬਣ ਗਿਆ ਹਾਂ ਹੈ। ਤੇ ਜਦੋਂ ਕਰੋੜਾਂ ਦਾ ਬਣਾਇਆ ਫਿਰ ਸਮੀ ਨੇ ਗਾ ਕੇ ਹਾਏ ਵਾਹ 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 ਵਾਹ। ਸਵਾਦ ਕਰਤਾ। ਗਾਣੇ ਲਿਖੇ ਦਾ ਵੀ ਲਿਖਾਰੀ ਨੂੰ ਤਾਂ ਸਵਾਦ ਆਉਂਦਾ ਕਿ ਗਾਉਣ ਵਾਲਾ ਉਹ 'ਚ ਜਾਨ ਭਰ ਦੇਵੇ, ਜਾਨ ਭਰ ਦੇਵੇ ਗਾ ਕੇ। ਹਾਂ ਜੋ ਲਿਖਿਆ ਹੋਵੇ ਉਹ ਮੁੱਲ ਪੈਵੇ ਗਾਣੇ ਦਾ। ਮੁੱਲ ਪੈ ਜਾ। ਹਾਂ ਚਲੋ ਖੈਰ ਹੁਣ ਤੁਸੀਂ ਤੂੰ ਜਾਨ ਆ ਯਾਰ ਮੇਰੀ। ਸਮਝਦੇ ਜੇ ਹੁਣ ਇਹ ਆ ਵੀ ਗਾਣੇ ਸਾਡੇ ਵਾਵਾ ਸਾਰੇ ਆ ਰਹੇ ਇਕੱਠਿਆਂ ਦੇ। ਹੁਣ ਲੱਕੀ ਜੁੱਤੀ ਸੁਣਾਉਣਾ, ਹਾਂ ਬਾਕੀ ਗੱਲ ਫਿਰ ਦੱਸਾਂਗੇ ਇਕੱਠਿਆਂ ਵਾਲੀ। ਹਾਂ ਲੱਕੀ ਜੁੱਤੀ ਜਿਹੜਾ ਗਾਣਾ ਵਾ ਉਹਦੀ ਤੁਹਾਨੂੰ ਸਟੋਰੀ ਬਾਅਦ ਚ ਦੱਸਾਂਗੇ, ਪਹਿਲੇ ਸੁਣਾ ਦਈਏ ਹਨਾ। ਹਾਂ ਚੱਲ ਸੁਣਾ ਦੇ। ਹੋ ਕੇਸਾਂ ਵਿੱਚ ਬੋਲਦੇ ਆ ਤੱਤੇ ਖੂਨ ਖੋਲਦੇ ਆ, ਮਾਰਦਾ ਇੱਕ ਤੇਰਾ ਝਾਕਾ ਪਤਲੋ, ਜੱਟ ਵੀ ਬਚੋਰ ਸਾਨੂੰ ਮਿਲ ਗਈ ਪਿਓਰ, ਵੱਜਾ ਕਿਲੇ ਜਿਹੇ ਦਿਲ ਉੱਤੇ ਡਾਕਾ ਪਤਲੋ, ਹੋ ਜੱਟੀ ਚੱਕਵੀਂ ਜੀ ਮਿੱਤਰਾਂ ਦੀ ਗੰਨ ਨਾਲ ਦੀ, ਤੇ ਅਸੀਂ ਵੀ ਆ ਥੋੜੀ ਥੋੜੀ ਸੰਗ ਭਾਲਦੇ, ਹੋ ਮਿਲ ਗਈ ਆ ਰਮ ਸਾਨੂੰ ਜੂਨ ਵਿੱਚ ਨੀ, ਤੇ ਅਸੀਂ ਵੀ ਸੀ ਸੀਨੇ ਕੁੜੇ ਠੰਡ ਭਾਲਦੇ, ਤੇਰੀ ਲੱਕੀ ਜੁੱਤੀ ਮਾਰਦੀ ਆ ਮਾਝੇ ਵਾਲਾ ਟੱਚ, ਜਿਹੜਾ ਚੁਣਿਆ ਤੂੰ ਕੁੜੇ ਉਹ ਸਾਰਿਆਂ ਤੋਂ ਵੱਖ, ਤੇਰੇ ਮੇਰੇ ਡੱਬ ਨਾਲ ਲੱਗਾ ਹੋਇਆ ਵਗ ਲਿਆ ਗੋਰੀਏ, ਖਜੂਰੀ ਗੁੱਤ ਤੇਰੇ ਬੜੀ ਫੱਬਦੀ ਆ ਸੋਹਣੀਏ, ਨੀ ਹੁਣੇ ਆਇਆ ਕਰਕੇ ਟਰੇਸ ਮੈਂ ਲਗਾਉਣੇ, ਉਂਝ ਰੱਖਾਂ ਮੈਂ ਬਿੜਕ ਤੇਰੇ ਪੱਬ ਦੀ ਵੀ ਸੋਹਣੀਏ, ਰੱਖਾਂ ਮੈਂ ਬਿੜਕ ਤੇਰੇ ਪੱਬ ਦੀ ਵੀ ਸੋਹਣੀਏ। ਹੋ ਬੇਬੇ ਹੁਣੀ ਕਰਦੀ ਦੁਆਵਾਂ ਮੇਰੀ ਪਿੰਡ ਕੋੜੇ, ਤੇਰੇ ਲਿਖੇ ਗੱਭਰੂ ਨੇ ਲਾਈ ਹੋਇਆ ਜਿੰਦ ਕੋੜੇ, ਗੱਭਰੂ ਵੀ ਸਿੱਧਾ ਏ ਤੇ ਤੇਰੇ ਚ ਵੀ ਵਿੰਗ ਨਹੀਂ, ਤੈਨੂੰ ਹੀ ਵਿਆਹੁਣਾ ਦੱਸੀ ਬੇਬੇ ਨੂੰ ਮੈਂ ਹਿੰਡ, ਤੈਨੂੰ ਹੀ ਵਿਆਹੁਣਾ ਦੱਸੀ ਬੇਬੇ ਨੂੰ ਮੈਂ ਹਿੰਡ ਉਹ ਨਹੀਂ, ਜੱਟ ਹੁਣੀ ਬਹਿਣ ਨਾ ਬਨੇ ਰਿਹਾ ਤੇ ਕਹਾਂ ਦਿੰਦੇ ਟੱਚ ਵੁੱਡ, ਆਕੜਾ ਨਾ ਲੱਦੀ ਹੈ ਨਹੀਂ, ਮਿਲਦੀ ਆ ਮਤ ਰਸ ਕੌਫੀਆਂ ਤਾਂ ਆਈਆਂ ਨਹੀਂ, ਕੈੜੀ ਜਹੀ ਚਾਹ ਉੱਤੇ ਤੂੰ ਹੀ ਵਿਲੋ ਲੱਗੀ ਹੈ, ਅੱਡੀਆਂ ਨਾ ਫਿਰਦੀ ਪਤਾਸੇ ਕੁੜੇ ਭੰਨਦੀ ਤੂੰ ਅਲੜਾਂ ਦੇ ਵਾਂਗ ਕੁੜੇ ਕੱਚੀ ਨਹੀਂ ਉਹ ਕੰਨ ਦੀ, ਤੂੰ ਯਾਰ ਮੇਰੇ ਕਰਕੇ ਤਿਆਰੀ ਬੈਠੇ ਜਾਣਦੀ ਨਹੀਂ, ਦੱਖਣ ਵੱਲੋਂ ਝੜੀ ਨੇਰੀ ਦੱਸ ਕਿੱਥੇ ਠੱਲਦੀ ਆ, ਹੋ ਤੇਰੀ ਵੰਗ ਰੰਗੀ ਗੱਭਰੂ ਨੇ ਕਰੀ ਹੋਇਆ ਆਖਣੀ, ਡੇਰੇ ਵਾਲਾ ਸੁਣਿਆ ਤੂੰ ਸਾਰਿਆਂ ਤੋਂ ਵੱਖਣੀ, ਲੱਕੀ ਜੁੱਤੀ ਮਾਰੇ ਤੇਰੀ ਮਾਝੇ ਵਾਲਾ ਟੱਚ ਨਹੀਂ, ਲੱਕੀ ਜੁੱਤੀ ਮਾਰੇ ਤੇਰੀ ਮਾਝੇ ਵਾਲਾ ਟੱਚ ਨਹੀਂ। ਆਏ ਹਾਏ 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 ਐ ਮੈਂ ਵੀ ਸਹੀ ਗੱਲ ਨਾ ਗਾਣਾ ਇਹ ਤੇ। ਆਹੋ ਇਹ ਤੇ ਹੁਣ ਤੂੰ ਬਾਅਦ ਚ ਸੁਣੇਗਾ ਤੇ ਪਤਾ ਲੱਗਿਆ, ਕਿਉਂਕਿ ਤੇਰੀ ਆਵਾਜ਼ ਬਹੁਤੀ ਆਉਂਦੀ ਹੈ। ਅੱਛਾ ਜੀ, ਇਹ ਗਾਣੇ ਦੀ ਸਟੋਰੀ ਇਹ ਆ ਕਿ ਮੈਂ ਕਰਨੀ ਸੀ ਈਪੀ 4 ਗਾਣੇ ਜਿਹੜੀ ਆਪਣੀ ਪਿੱਛੇ ਆਈ ਜਿਹਦੇ ਵਿੱਚ ਲੱਕੀ ਜੁੱਤੀ ਆਇਆ ਵਾ ਜੀ ਜੀ, ਤੇ ਗਾਣੇ ਮੈਂ ਸਿਲੈਕਟ ਕਰ ਲਏ। ਇੱਕ ਮੈਂ ਸੈਡ Song ਸਿਲੈਕਟ ਕਰ ਲਿਆ ਆਪਣਾ, ਉਹ ਵੀ ਬਹੁਤ ਪਿਆਰਾ ਰਾਹ ਮਹਿੰਦਰ ਬਾਈ ਦਾ ਲਿਖਿਆ, ਬਹੁਤ ਸੋਹਣਾ ਗੀਤ ਆ। ਇੱਕ ਮੈਂ ਕਰ ਲਿਆ ਰੋਮਾਂਟਿਕ ਨਜ਼ਰਾਂ, ਹਾਂ ਨੀ ਮੈਨੂੰ ਉਹ ਲੁਕੋ ਕੇ ਰੱਖਦਾ ਕਹਿੰਦੇ ਨਜ਼ਰਾਂ ਲਾਉਣ ਵਾਲੇ ਬੜੇ, ਉਹ ਵੀ ਬੜਾ ਸੋਹਣਾ ਗੀਤ ਆ। ਇਹ 2 ਗਾਣੇ ਮੈਂ ਸਿਲੈਕਟ ਕਰ ਲਏ, ਇੱਕ ਹੋਰ ਸੀ ਲੇਕਿਨ ਉਹ ਪਾਇਆ ਨਹੀਂ ਫਿਰ ਵਿੱਚ ਨਾ। 4 ਗਾਣੇ ਕਰਨੇ ਸੀ ਤੇ ਮੈਂ ਕਿਹਾ ਵੀ ਯਾਰ ਜਿਹੜਾ ਮੇਰਾ ਆਪਣਾ ਵਰਜਨ, ਮੇਰਾ ਆਪਣਾ ਜੋਨਰ ਆ ਵੀ ਜਿਹੜਾ ਮੇਰੇ ਵੋਕਲ ਨੂੰ ਬਿਲਕੁਲ ਪਰਫੈਕਟ ਸੂਟ ਕਰਦਾ, ਮਤਲਬ ਫੋਕ ਟੱਚ, ਉਹ ਤਾਂ ਮੈਂ ਕੀਤਾ ਹੀ ਨਹੀਂ। ਮਤਲਬ ਵਿੱਚ ਬੀਪੀ ਦੇ ਨਾ 2 ਹੀ ਗਾਣੇ ਸੀ ਹਲੇ ਮੇਰੇ ਕੋਲ, ਤੇ ਮੈਂ ਫਿਰ ਡੇਰੇ ਵਾਲੇ ਕੋਲ ਬੈਠਾ ਸੀ। ਮੈਂ ਕਿਹਾ ਯਾਰ ਸਟੂਡੀਓ ਆਪਾਂ ਬੈਠੇ ਸੀ ਨਾ, ਮੈਂ ਕਿਹਾ ਯਾਰ ਵੀ ਨਾ ਆ ਮੈਂ ਈਪੀ ਕਰਨੀ ਆ, ਤੇ ਇਹਦਾ ਨਾਮ ਰੱਖਿਆ ਹਾਰਟ ਸਟ੍ਰਿੰਗ ਰੱਖਿਆ, ਦਿਲ ਦੀਆਂ ਤਾਰਾਂ ਨੂੰ ਖੇਡਣ ਵਾਲਾ। ਮੈਂ ਕਿਹਾ ਵੀ ਇਹ 'ਚ ਮੇਰਾ ਜੋ ਮੈਂ ਵੀ ਮਤਲਬ ਮੇਰਾ ਟੱਚ ਆ ਵੋਕਲ ਦਾ, ਉਹ ਨਹੀਂ ਹੈ ਗਾਣਾ ਨਾ ਉਦਾਂ ਦਾ ਕੋਈ ਦੇ ਨਹੀਂ, ਇਦਾਂ ਨਹੀਂ ਸੀ, ਥੋੜਾ ਜਿਹਾ ਇਹਦੇ ਵਿੱਚ ਗੱਲ ਬਦਲੀ ਹੋਈ ਆ। ਅੱਛਾ ਤੂੰ ਤਾਂ ਅਸਲ ਦੇ ਵਿੱਚ ਨਾ ਚੱਕਰ ਹੋਇਆ ਸੀ ਕੁਛ ਐਵੇਂ ਦਾ ਕਿ ਇਹ ਆਇਆ ਆ ਕੇ ਕਹਿੰਦਾ ਮੈਂ ਈਪੀ ਕਰਦਾ ਪਿਆ। ਮੈਂ ਕਿਹਾ ਅੱਛਾ ਸੁਣਾ। ਇਹਨੇ ਮੈਨੂੰ ਸੁਣਾਏ, ਇਹਨੇ ਗਾਣੇ ਮੈਨੂੰ ਈਪੀ ਦਾ ਨਾਮ ਦੱਸਿਆ, ਜਨਰ ਦੱਸਿਆ ਈਪੀ ਦਾ। ਮੈਂ ਕਿਹਾ ਅੱਛਾ। ਮੈਂ ਕਿਹਾ ਯਾਰ ਸਮੀ ਈਪੀ ਤੇਰੀ ਬਹੁਤ ਸੋਹਣੀ ਆ, ਪਰ ਇਹਦੇ ਵਿੱਚ ਕੁਛ ਘਾਟ ਆ। ਕਹਿੰਦਾ ਹਾਂ ਕੁਛ ਨਾ ਇਦਾਂ ਦਾ ਚੱਕਵਾਂ ਗਾਣੇ ਦੀ ਘਾਟ ਆ। ਮੈਂ ਕਿਹਾ ਹਾਂ ਉਹ ਕਰ ਲਾ ਗਾਣਾ ਇਦਾਂ ਦਾ ਕੋਈ ਚੱਕਵਾਂ ਜਿਹਾ ਤਾਂ ਸੂਟ ਕਰੇ ਜਿਹੜਾ ਆਪਾਂ ਫਰੰਟ ਦੇ ਉੱਤੇ ਗਾਣਾ ਰੱਖ ਸਕੀਏ। ਕਹਿੰਦਾ ਹਾਂ ਯਾਰ ਗੱਲ ਤਾਂ ਸਹੀ ਆ, ਚੱਲ ਫਿਰ ਦੇ। ਕਹਿੰਦਾ ਦੇ ਗਾਣਾ। ਮੈਂ ਕਿਹਾ ਆਹ ਕਿਹੜੀ ਗੱਲ ਹੋਈ ਵੀ ਤੂੰ ਮੈਨੂੰ ਸਾਰੀ ਈਪੀ ਕਰਕੇ ਸੁਣਾ ਕੇ ਕਹਿੰਦਾ ਹੁਣ ਗਾਣਾ ਦੇ। ਮੇਨ ਗਾਣਾ ਹੀ ਤੇ ਕੋਈ ਨਹੀਂ, ਈਪੀ ਤੂੰ ਪੂਰੀ ਸਿਲੈਕਟ ਕਰ ਲਈ। ਕਹਿੰਦਾ ਮੇਨ ਆਇਆ ਤੇਰੇ ਕੋਲ ਲੈਣਾ। ਮੈਂ ਕਿਹਾ ਅੱਛਾ ਚੱਲ ਵੇਖਦੇ ਹਾਂ। ਅਸੀਂ ਬੈਠੇ ਰਹੇ, ਮੇਰੇ ਕੋ ਵੀ ਰਿਹਾ ਨਾ ਗਿਆ ਕੀੜਾ ਸੀ ਇੱਕ ਐਸਾ ਜਿਹੜਾ ਆਪਣੇ ਚ ਹੁੰਦਾ ਬੈਠੇ ਬੈਠੇ ਵੀ ਆਪਾਂ ਇੱਕ ਦੂਜੇ ਨੂੰ ਸੁਣਾ ਦੀਦਾ ਵੀ ਯਾਰ ਆਹ ਗਾਣਾ। ਮੇਰੇ ਕੋਲ ਗਾਣਾ ਪਿਆ ਸੀ। ਇਹ ਜਿਹੜਾ ਗਾਣਾ ਨਾ ਲੱਕੀ ਜੁੱਤੀ, ਇਹ 2020-21 ਚ ਲਿਖਿਆ ਸੀ ਮੈਂ ਗਾਣਾ ਇਹ, ਤੇ ਮੈਂ ਬੜਾ ਸਾਂਭ ਕੇ ਰੱਖਿਆ ਸੀ। ਮੈਂ ਕਿਹਾ ਇਹ ਗਾਣਾ ਮੈਂ ਕਿਸੇ ਨੂੰ ਦੇਣਾ ਨਹੀਂ, ਇਹ ਜਦੋਂ ਮੈਨੂੰ ਚੱਜ ਨਾਲ ਗਾਉਣਾ ਆਇਆ ਨਾ ਮੈਂ ਗਾਊਂਗਾ, ਆਪ ਗਾਊਂਗਾ। ਇਹ ਮੇਰੇ ਕੋਲ ਗਾਣਾ ਮਨਸੂਰ ਨੇ ਜਾਂ ਬਾਕੀ ਜਿਹੜੇ ਆਪਣੇ ਵੀਰ ਭਰਾ ਨੇ ਸਾਰਿਆਂ ਨੇ ਮੰਗਿਆ ਗਾਣਾ, ਮੈਂ ਕਿਸੇ ਨੂੰ ਗਾਣਾ ਨਹੀਂ ਦਿੱਤਾ। ਮੈਂ ਇਹਦੇ ਸਾਹਮਣੇ ਰੱਖਿਆ। ਮੈਂ ਕਿਹਾ ਇਹਨੂੰ ਆਹ ਗਾਣਾ ਇੱਕ ਮੈਂ ਕਿਹਾ ਮੈਂ ਬੜਾ ਸਾਂਭਿਆ ਪਰ ਮੈਂ ਦੇਣਾ ਨਹੀਂ। ਇਹ ਉੱਥੇ ਪੱਕਾ ਹੋ ਗਿਆ। ਕਹਿੰਦਾ ਇਹੀ ਗਾਣਾ ਪੈਣਾ ਈਪੀ ਚ, ਹੋਰ ਗਾਣਾ ਕੋਈ ਨਹੀਂ ਪੈਣਾ। ਮੈਨੂੰ ਫਿਰ 2-3 ਹੋਰ ਸੁਣਾਏ। ਮੈਂ ਕਿਹਾ ਆ ਵੀ ਕਹਿੰਦਾ ਨਹੀਂ। ਅਗਲੀ ਗੱਲ ਦੱਸਾਂ, ਹਾਂ
ਨਹੀਂ ਨਹੀਂ ਮੈਂ ਦੱਸਣੀ ਆ ਨਹੀਂ 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 ਦੱਸ ਰਿਆਂ ਤੇ ਕੋਈ ਗੱਲ ਨਹੀਂ ਆਪੋ ਭਰਾਵਾਂ ਮੈਂ ਕਿਹਾ ਗੱਲ ਸੁਣ ਲਾ ਮੇਰੀ ਗੱਲ ਸੁਣ ਮੈਂ ਦੱਸਦਾ ਮੈਂ ਅੱਛਾ ਦੱਸ ਲਓ ਜੀ ਇਹਨੂੰ ਮੈਂ ਕਹਾਂ ਹੁਣ ਮੈਂ ਸੁਣ ਤੇ ਲਿਆ ਗਾਣਾ ਦਿਲ ਨੂੰ ਲੱਗ ਗਿਆ ਮੈਂ ਕਿਹਾ ਵੀ ਇਹ ਫਸਟ ਗਾਣਾ ਇਹ ਆ ਚੀਜ਼ ਦਾ ਵੀ ਇਹੀ ਚਾਹੀਦਾ ਇਹਨੂੰ ਮੈਂ ਕਹਾਂ ਦੇ ਇਹ ਕਵੇ ਨਹੀਂ ਯਾਰ ਮੈਂ ਆਪਣੇ ਵਾਸਤੇ ਰੱਖਿਆ ਤੇ ਨਾਲੇ ਬਿਨਾ ਮਿੰਨਾ ਹੱਸੇ ਤੇ ਮੈਨੂੰ ਸ਼ੱਕ ਪੈ ਗਿਆ ਮੈਂ ਕਿਹਾ ਗਾਣਾ ਇਹਨੇ ਦੇ ਦੇਣਾ ਮੈਨੂੰ ਅੱਛਾ ਫਿਰ ਇਹਨੂੰ ਸੀ ਮੇਰੇ 에어ਪੋਰਟ ਪਸੰਦ ਜਿਹੜੇ ਆਈਫੋਨ ਹੁੰਦੇ ਤੇ ਕੰਨ ਨੂੰ ਲਾਈ ਇੱਕ ਸ਼ਾ ਹੋਰ ਦੱਸਾਂ ਥੋੜੀ ਦੇਰ ਬਾਅਦ ਮੈਂ ਇੱਧਰੋਂ ਆਇਆ ਚਾਰਜਰ 에어ਪੋਰਟ ਐਨਕ ਘੜੀ ਇਹ 4 ਛਾਵਾਂ ਤੇ ਅਸੀਂ ਮੰਨ ਸਕਦੇ ਆ ਇਹ ਵੀ ਨਾਲ ਆ ਮੈਂ ਇਧਰੋਂ ਦੀ ਗੇੜਾ ਕੱਢ ਕੇ ਆਇਆ ਤੇ ਮੈਂ ਕਰਕੇ 에어ਪੋਰਟ ਦਿੱਤੇ ਮੈਂ ਆਖਿਆ ਡੇਰੇ ਵਾਲਿਆ ਆ ਤੈਨੂੰ ਮੇਰੇ ਵੱਲੋਂ ਗਿਫਟ ਆ ਭਰਾ ਤੇ ਇਹਨੇ ਐ ਕਰਕੇ ਮੇਰੇ ਵਾਲੇ ਵੇਖਿਆ ਵੀ ਅੱਜ ਇਹਨੂੰ ਕੀ ਹੋ ਗਿਆ ਅੱਛਾ ਗੱਲ ਗਾਣੇ ਵਾਲੀ ਸਾਡੀ 38 ਚ ਹੀ ਉਸ ਤੋਂ ਥੋੜੇ ਦਿਨ ਪਹਿਲੇ ਇਹਨੇ ਮੈਨੂੰ ਕਿਹਾ ਸੀ 에어ਪੋਰਟ ਮੈਨੂੰ ਦੇ ਦੇ ਬੜੇ ਪਸੰਦ ਆ ਤੇ ਮੈਂ ਕਿਹਾ ਚੱਲ ਮੇਰੇ ਤੇ ਫਿਰ ਗਾਣੇ ਵਾਲੀ ਗੱਲ ਠੰਡੀ ਹੋ ਗਈ ਨਾ ਤੇ ਮੈਂ ਆ ਕੇ ਇਹਨੂੰ 에어ਪੋਰਟ ਗਿਫਟ ਕੀਤੇ ਮੈਂ ਕਿਹਾ ਤੈਨੂੰ ਮੇਰੇ ਵੱਲੋਂ ਗਿਫਟ ਆ ਤੇ ਕਹਿੰਦਾ ਐ ਕਹਿੰਦਾ ਇਹ ਕੀ ਗੱਲ ਆ ਮੈਂ ਕਿਹਾ ਅੱਛਾ ਫਿਰ ਉਹ ਗਾਣਾ ਮੈਨੂੰ ਭੇਜ ਦੇ WhatsApp ਤੇ ਇਹ ਸਟੋਰੀ ਐ ਇਸ ਗਾਣੇ ਦੀ ਓ ਯਾਰ ਗਾਣਾ ਫਿਰ ਮੈਨੂੰ ਦਿੱਤਾ ਕੰਪੋਜ਼ ਵਧੀਆ ਕੀਤੀ ਹੋਈ ਸੀ ਅਰਸ਼ ਬਾਈ ਨੇ ਹਨਾ ਨਰਸ਼ ਬਾਈ ਨੇ ਬਹੁਤ ਕੀਤੀ ਘੈਂਟ ਕੰਪੋਜ਼ ਭਰਾ ਨੇ ਕੀਤੀ ਸੀ ਹਾਂ ਤੇ ਉਹੀ ਮੈਨੂੰ ਪਸੰਦ ਆਈ ਉਹ ਫਿਰ ਮੈਂ ਵੋਕਲਾਂ ਕਰਕੇ ਭੇਜੀਆਂ ਤੇ ਫਿਰ ਗਾਣਾ ਤੁਹਾਡੇ ਰੂਬਰੂ ਅਸੀਂ ਕੀਤਾ ਲੱਕੀ ਜੀ ਤੇ ਹੁਣ ਸਮੇਂ ਨੂੰ ਮੈਂ ਛੱਡਣ ਚੱਲਾ ਵਾਂ ਗੱਲਾਂ ਸਾਡੀਆਂ ਬਹੁਤ ਹੋ ਗਈਆਂ ਛੱਡਣ ਤੁਸੀਂ ਚੱਲਾ ਵਾ ਤੇ ਗਾਣੇ ਅਸੀਂ ਹੋਰ ਬਹੁਤ ਪਲਾਨ ਕੀਤੇ ਹਾਂ ਗਾਣੇ ਦਾ ਹੁਣ ਕਾਫੀ ਜ਼ਿਆਦੇ ਆਇਆ ਸੀ ਤਾਂ ਵਾਵਾ ਕਾਪੀਆਂ ਕਿਤਾਬਾਂ ਖੋਲੀਆਂ ਸੀ ਅਸੀਂ ਸਟਾਈਲ ਕੁਝ ਗਾਣੇ ਕੁਝ ਗੀਤ ਵਧੀਆ ਜਿਹੜਾ ਤੈਨੂੰ ਮੈਂ ਗਾਣਾ ਰਾਤ ਭੇਜਿਆ ਨਾ ਲਾਜ਼ਮੀ ਉਹ ਸਭ ਤੋਂ ਫਸਟ ਪ੍ਰਾਇੋਰਟੀ ਤੇ ਰੱਖ ਉਹ ਗਾਣਾ ਹਰ ਬੰਦੇ ਨੇ ਕਹਿਣਾ ਕਿ ਇਹ ਗਾਣਾ ਵਾਕਿਆ ਹੀ ਪੰਜਾਬ ਦੀ ਗੱਲ ਆ ਉਹ ਪੰਜਾਬ ਪਤਾ ਮੈਂ ਕਰਦਾ ਹੀ ਰਹਿਣਾ ਵਾਂ ਮੈਂ ਆਪਣੇ ਗਾਣੇ ਚਲੋ ਕਮਰਸ਼ੀਅਲੀ ਤੇ ਆਪਾਂ ਕਰਦੇ ਰਹੀਦਾ ਤੇ ਵਿੱਚ ਉਦਾਂ ਦੇ ਮੈਨੂੰ ਪਸੰਦ ਆ ਉਹ ਕਰਦੇ ਤੇ ਉਹ ਆਪਾਂ ਲਾਜ਼ਮੀ ਕਰਦੇ ਆ ਪੰਜਾਬ ਦੀ ਕੋਈ ਚੀਜ਼ ਤੁਹਾਡੇ ਨਾਲ ਸਾਂਝੀ ਕਰਾਂਗੇ ਇਨਸ਼ਾਅੱਲਾ ਚਲੋ ਉਤਰੋ ਥੱਲੇ ਚੋ ਸਾਹਿਬ ਮੈਂ ਕਹਿੰਦਾ ਇਹਨੂੰ ਹੀ ਕਿੱਕ ਮਾਰ ਲਾ ਬੜਾ ਸਵਾਦ ਆਉਣ ਡਿਆ ਇਹਨੂੰ ਹੀ ਸਾਲਾ ਮਾਰ ਕੇ ਇਹਦਾ ਇੱਥੇ ਨਾ ਆ ਸੀ ਅੱਛਾ ਇਹਨੇ 2 ਦਿਨ ਮੈਨੂੰ ਠਾਉਂਦਾ ਰਿਹਾ ਸਵੇਰੇ ਧੁੰਦ ਵਿੱਚ ਹਾਂ ਮੈਂ ਉੱਠਦਾ ਤੇ ਲੇਟ ਸੀ ਲੇਕਿਨ ਮੈਨੂੰ ਪਹਿਲੇ ਠਾ ਲੈਂਦਾ ਸੀ ਇੱਕ ਵਾਰੀ ਨਾ ਮਾੜਾ ਉੱਠੀ ਬਾਹਰ ਆਈ ਕੰਮ ਪਹਿਲੇ ਦਿਨ ਮੇਰੇ ਕੋ ਆਇਆ ਵੀ ਮੈਨੂੰ ਨਹੀਂ ਸੀ ਪਤਾ ਧੱਕਾ ਲਾ ਕੇ ਸਟਾਰਟ ਕਰਦੇ ਟਰੈਕਟਰ ਨੂੰ ਪਹਿਲੇ ਦਿਨ ਆਇਆ ਉੱਠੀ ਮਾੜਾ ਜਿਹਾ ਉੱਠੀ ਮੈਂ ਕਿਹਾ ਹੋਇਆ ਕੀ ਮੈਂ ਕਿਹਾ ਪਤਾ ਨਹੀਂ ਲੜਾਈ ਹੋ ਗਈ ਓਏ ਉੱਠ ਮੈਂ ਕਿਹਾ ਦੱਸ ਤੇ ਸਹੀ ਹੋਇਆ ਕੀ ਦੱਸੇ ਓਏ ਆ ਯਾਰ ਮਾੜਾ ਜਿਹਾ ਮੈਂ ਕਿਹਾ ਗੱਲ ਕੀ ਆ ਓ ਯਾਰ ਟਰੈਕਟਰ ਨੂੰ ਧੱਕਾ ਲਾਉਣਾ ਫਿਰ ਜਾਈ ਇੱਥੇ ਆ ਕੇ ਮੈਂ ਟਰੈਕਟਰ ਨੂੰ ਧੱਕਾ ਲਾਇਆ ਤੇ ਮੈਨੂੰ ਤਾਂ ਹੋਸ਼ ਆ ਗਈ ਨੀਂਦ ਮੇਰੀ ਉੱਡ ਗਈ ਦੂਜੇ ਦਿਨ ਫੇਰ ਹੈ ਹਾਂ ਇਹ ਫਿਰ ਰੋਜ਼ ਇਹ ਅਗਲੇ ਦਿਨ ਕੋਈ ਲੈ ਕੇ ਗਿਆ ਸੀ ਤਾਂ ਉਹਨਾਂ ਨੇ ਦਾ ਕਬਾੜਾ ਕਰਤਾ ਟਰੈਕਟਰ ਦਾ ਕਿਉਂਕਿ ਤੁਹਾਨੂੰ ਪਤਾ ਪਿੰਡ ਥਾਂ ਦੇ ਵਿੱਚ ਵੰਗਾਰ ਹੁੰਦੀ ਆ ਮੰਗਣ ਵਾਲਾ ਭਰਾ ਵੀਰ ਭਰਾ ਕੋਈ ਨਾ ਕੋਈ ਆ ਜਾਂਦਾ ਵਾ ਇਹਦਾ ਸਲੈਂਸਰ ਭੰਨਤਾ ਉਹਨਾਂ ਨੇ ਹੁਣ ਤਾਂ ਟਕ ਕਰਕੇ ਚੱਲਦਾ ਹੈ ਮੋਟਰਸਾਈਕਲ ਮੈਂ ਚਲਾਉਣੀ ਤੇ ਤੂੰ ਬੈਕ ਫੜ ਨਹੀਂ ਮੈਂ ਸੌਰੀ ਬਾਈ ਇਹ ਕੰਮ ਨਹੀਂ ਹੋਣਾ ਧੁੰਦ ਵਿੱਚ ਯਾਰ ਚਲਾਵੇ ਨਾ ਧੁੰਦ ਚ ਕਾਹਤੋਂ ਚਲਾਵੇ ਤੂੰ ਮੈਂ ਪਹਿਲਾਂ ਨਹੀਂ ਚਲਾਉਣਾ ਰਿਹਾ ਤੇ ਧੁੰਦ ਚ ਸੰਧੂ ਕੋਲੋਂ ਕੌਣ ਤੈਨੂੰ ਜਦੋਂ ਮੈਂ ਤੈਨੂੰ ਲੈ ਕੇ ਆਇਆ ਰਾਤ ਨੂੰ 9 ਵਜੇ ਉਦੋਂ ਕੌਣ ਲੈ ਗਿਆ ਉਦੋਂ ਤੂੰ ਵੱਡਾ ਕੋਟ ਪਾਇਆ ਸੀ ਨਹੀਂ ਜੀਆਂ ਵਾਲਾ ਇਦਾਂ ਨਹੀਂ ਹੁੰਦਾ ਇਧਰੋਂ ਤੈਨੂੰ ਸੰਧੂ ਕੋਲ ਕੌਣ ਲੈ ਗਿਆ ਸੀ ਤੇ ਲੈ ਕੇ ਠੰਡ ਚ ਕੌਣ ਆਇਆ ਸੀ ਤੇ ਰਾਤ ਨੂੰ ਤੈਨੂੰ 68 ਮੋੜ ਤੇ ਕੌਣ ਲੈ ਗਿਆ ਸੀ ਤੇ ਫਿਰ ਉੱਥੇ ਆ ਵੇਖ ਲਾ ਹੁਣ ਕੀ ਕਰਨਾ ਪਿਆ ਈ ਹਾਂਜੀ ਬਾਈ ਇਹਨੂੰ ਗੱਲ ਹੀ ਕੋਈ ਨਹੀਂ ਹੁੰਦੀ ਹਾਂਜੀ ਬਾਈ ਤਲਾਵਾ ਐਂ ਕਾ ਧੁੰਦਾਂ ਵਿੱਚ ਯਾਰ ਕੰਮ ਆਵੇ ਤੇ ਮੋੜਨ ਧੁੱਪ ਚਲਦੀ ਪਈ ਤੇ ਬੈਗ ਚੁੱਕਣਾ ਪਾਉਣਾ ਤੇ ਮੋੜ ਯਾਰ ਨੂੰ ਚਲਾਵਣ ਦੇ ਨਾ ਮੋੜ ਚਾਬੀ ਦੇ ਚਾ ਚਾਬੀ ਹੈ ਨਹੀਂ ਮੇਰੇ ਕੋਲ ਇਹ ਡਾਇਰੈਕਟ ਹੀ ਆ ਲੈ ਕੇ ਜਾਣਾ ਨਹੀਂ ਡਾਇਰੈਕਟ ਨਾ ਲੈ ਕੇ ਜਾਣਾ ਚਾਬੀ ਆ ਇਹ ਦੇਖਦੇ ਆਂ ਯਾਰ ਉਹ ਨਾ ਕਰ ਯਾਰ ਸਮੀ ਹਾਂ ਯਾਰ ਨਾ ਯਾਰ ਐਂ ਤਾਂ ਨਾ ਕਰ ਪਤਾ ਸੋਹਣਾ ਲੱਗਿਆ ਮੈਂ ਪਿੱਛੇ ਤੈਨੂੰ ਨਹੀਂ ਚਲਾਉਣ ਦੇਣਾ ਅੱਜ ਮੈਂ ਰਾਹ ਜਾਂਦਿਆਂ ਮੜਾ ਜਾ ਰੋਕਿਆ ਜੀ ਮਾਲਟਿਆਂ ਵਾਲੇ ਸਟਾਲ ਤੇ ਸਮੀ ਸਾਹਿਬ ਕੀ ਕਰ ਰਹੇ ਹੋ ਭਾਈ ਕੀ ਪਰਸੋਂ ਦਾ ਮੈਨੂੰ ਕਹਿਣ ਡਿਆ ਮਾਲਟੇ ਖਾਈਏ ਹਾਂ ਤੇ ਕਹਿਣ ਡਿਆ ਆਪਣਾ ਬਾਗ ਆ ਉੱਥੋਂ ਖਾਵਾਂਗੇ ਉੱਥੋਂ ਖਾਵਾਂਗੇ ਤੇ ਦਿਨ ਮੈਂ ਲੈ ਕੇ ਨਹੀਂ ਸੀ ਕੱਲ ਗਿਆ ਲੈ ਕੇ ਗਿਆ ਤੇ ਉੱਥੋਂ ਲਾਗੇ ਲੋਕੇਸ਼ਨ ਸੀ ਕੋਈ ਉਹ ਵੇਖਣ ਲੱਗੇ ਫਿਰ ਫੇਰ ਚੇਤਾ ਭੁੱਲ ਗਿਆ ਤੇ ਫਿਰ ਵਿੱਚ ਹੀ ਰਹੀ ਜਾਂਦੀ ਸੀ ਮੈਂ ਕਿਹਾ ਹੁਣ ਧੁੱਪ ਤੇ ਖਲੋ ਕੇ ਖਾਣੇ ਆ ਫਿਰ ਤੁਰਾਂਗੇ ਅੱਗੇ ਨਹੀਂ ਹੁਣ ਤੂੰ ਮਾਲਟੇ ਖਾ ਲਿਆ ਚੱਲ ਇਹ ਆ ਵੀ ਤੇਰਾ ਫੇਰਾ ਜਿਹੜਾ ਨਾ ਉਹ ਵਿਟਾਮਿਨ ਕਿਹੜਾ ਇਹ ਵਿਟਾਮਿਨ Z ਕਾਂ ਦਾ ਹੀ ਚਲੋ ਖਾ ਤੇ ਵਧੀਆ ਅੱਗੇ ਆਪਾਂ ਲੋ ਜੀ ਟਿਕਟ ਹੋ ਗਈ ਆ ਸਮੀ ਦੀ ਸਮੀ ਰੈਡੀ ਟਰਮੀਨਲ ਤੇ ਪਹੁੰਚੇ ਆ ਅਸੀਂ ਫੈਸਲ ਮੂਹਰ ਦਾ ਅੱਡਾ ਹੈ ਬੈਗ ਰੈਡੀ ਤੇ ਸਮੀ ਵੀ ਰੈਡੀ ਸਮੀ ਸਾਹਿਬ ਰੈਡੀ ਹੋ 20 ਮਿੰਟ ਰਹਿ ਗਏ ਗੱਡੀ ਆ ਜਾਣੀ 15 ਮਿੰਟ ਰਹਿ ਗਏ ਅੱਛਾ ਨਿਕਲਦੇ ਆ ਤੇ ਫਿਰ ਨਿਕਲਦੇ ਆ ਤੇ ਫਿਰ ਮੈਂ ਵੀ ਪਿੰਡ ਨੂੰ ਨਿਕਲ ਜਾਣਾ ਹਾਂਜੀ ਠੀਕ ਆ ਠੀਕ ਆ ਵੇ ਕਿਸੇ ਨੇ ਆਦੇ ਮੋਟਰਸਾਈਕਲ ਤੇ ਨਾ ਆ ਲਾਇਆ ਹੋਇਆ ਵਾ ਸਿੱਧੂ ਮੂਸੇ ਵਾਲੇ ਦਾ ਪੋਸਟਰ ਬਣਾ ਕੇ ਕੀ ਬਾਤ ਆ ਅੱਗੇ ਮੈਂ ਗੱਲ ਕਰਦਾ ਹੁਣਾ ਵੀ ਇਹ ਬੰਦੇ ਨੇ ਨਾ ਦੌਰ ਚੇਂਜ ਕਰਤਾ ਹੋ ਗਿਆ ਪਹਿਲਾਂ
ਜਿੱਦਾਂ ਆਪਾਂ ਦੇਖਦੇ ਟਰੱਕਾਂ ਪਿੱਛੇ ਇਦਾਂ ਫੋਟੋਆਂ ਲੱਗੀਆਂ ਹੁੰਦੀਆਂ ਸੀ ਹਾਂ, ਹਾਂ। ਪੁਰਾਣੇ ਸਿੰਗਰਾਂ ਦੀਆਂ ਹਾਂ, ਹਾਂ। ਤਾਉਲਾ ਦੀਆਂ ਜਾਂ ਹਾਂ ਸਾਰਿਆਂ ਦੀਆਂ ਦੀਆਂ ਹਾਂ, ਹਾਂ। ਜ਼ਿਆਦਾ ਹੁੰਦੀਆਂ ਸੀ ਤਾਉਲਾ ਖਾਨ ਨੇ ਹਾਂ, ਹਾਂ। ਹਨਾ। ਤੇ ਹੁਣ ਦੇਖ ਲਾ ਵੀ ਹਰ ਕਿਸੇ ਨੇ ਮੂਸੇ ਵਾਲਾ ਲਾਇਆ ਮੂਸੇ ਵਾਲਾ ਲਾਇਆ ਹੋਇਆ ਤੇ ਸਕੂਟਰਾਂ ਤੇ ਵੀ ਲੱਗਾ ਹੈ। ਵੇਖ ਲੈ ਫਿਰ ਉਸ ਤੋਂ ਵਧੀਆ ਗੱਲ ਇਹ ਆ ਵੀ ਲੈਂਦੇ ਪੰਜਾਬ ਲਹਿੰਦੇ ਪੰਜਾਬ 'ਚ ਇਹ ਤੁਸੀਂ ਪਿਆਰ ਵੇਖ ਸਕਦੇ ਹੋ। ਲਹਿੰਦੇ ਪੰਜਾਬ ਦੇ ਵਿੱਚ ਜਿਹੜਾ ਮੂਸੇ ਵਾਲੇ ਨਾਲ ਲੋਕ ਬਹੁਤ ਜ਼ਿਆਦਾ ਕਰਦੇ ਆ ਸੱਚੀ। ਆ ਵੀ ਹੁਣ ਇਹ ਜਾਊਗਾ ਤੇ ਮੁੜ ਕੇ ਆਊਗਾ। ਅੱਲਾ ਰੱਖੇ ਖੈਰ ਸੁੱਖ ਤੈਨੂੰ ਅਲਵਿਦਾ ਜਾ ਰਹੀ ਧੀਏ ਮੇਰੀਏ ਚੱਲ ਨੀ ਕੁਬਰੀ ਜੀ ਲక్ష్ਮੀ ਜੀ ਜੀ। ਚਲੋ ਖੈਰ ਮਿਲਦੇ ਆ ਪਿੰਡ ਜਾ ਕੇ ਜੀ। ਚਾਹ ਆ ਗਈ ਆਪਾਂ ਘਰੇ ਆ ਗਏ ਤੇ ਨਾਲ ਹੀ ਆ ਗਈ ਚਾਹ ਤੇ ਨਾਲ ਹੀ ਆ ਗਿਆ ਲਾੜਾ ਹੈ। ਬਹੁਤ ਆਲਾ ਕੀ ਬਾਤ ਆ। ਸੁਣਾਓ ਲਾੜਾ ਜੀ ਕੀ ਹਾਲ ਚਾਲ? ਫਿਟ ਫਾਟ ਵਧੀਆ ਲੋਕ ਤੇਰਾ ਹਾਲ ਪੁੱਛਦੇ ਆ ਸਾਰੇ ਵੀ ਲਾੜਾ ਗਾਇਬ ਹੀ ਹੋ ਗਿਆ। ਸੱਚੀ ਯਾਰ ਸਾਰੇ ਪੁੱਛਦੇ ਵੀ ਗਾਇਬ ਹੋ ਗਿਆ ਮੁੰਡਾ ਵਿਆਹ ਤੋਂ ਬਾਅਦ ਮੁੜਿਆ ਹੀ ਨਹੀਂ ਕਿੱਧਰ ਗਿਆ। ਭਾਜਣਾ ਨਸਦਾ ਹੁੰਦੀਆਂ ਨਹੀਂ ਇਹ ਜ਼ਿੰਦਗੀ ਦੀਆਂ ਭਾਜਣਾ ਨਸੜਾ ਨਹੀਂ। ਐਕਚੁਅਲੀ ਮਸਲਾ ਇਹ ਬਣਿਆ ਜੀ ਸਾਰੇ ਸੁਣ ਲਓ ਕਿ ਵਿਆਹ ਤੋਂ ਬਾਅਦ ਜ਼ਿੰਦਗੀ ਇਦਾਂ ਦੀ ਹੋ ਜਾਂਦੀ ਹੈ ਕਿ ਬੰਦਾ ਮੰਜ਼ਰ ਆਮ ਤੋਂ ਗਾਇਬ ਹੋ ਜਾਂਦਾ। ਨਹੀਂ ਚਲੋ ਖੈਰ ਬਹੁਤ ਹੁੰਦਾ ਹੋਰ ਬਾਕੀ ਜ਼ਿੰਦਗੀ ਕਿੱਦਾਂ ਜਾਂਦੀ ਆ? ਵਧੀਆ ਸੋਹਣੀ। ਬਾਕੀ ਮੈਨੂੰ ਇੱਕ ਚੀਜ਼ ਦਾ ਸਵਾਦ ਆ ਰਿਹਾ ਬਸ ਕੀ ਜਿਹੜਾ ਤੇਰਾ ਨਿੱਤ ਨਵਾਂ ਸੂਟ ਵੇਖਦਾ ਨਾ ਮੈਂ ਪਾਇਆ ਹੋਇਆ। ਅੱਲਾ ਮਾਫ ਕਰ ਬਸ ਇਹ ਜ਼ਿੰਦਗੀ ਸਾਰੀ ਪਿੱਛੋਂ ਹੀ ਮੈਨੂੰ ਲੱਗਦਾ ਲੱਭਿਆ ਹੈ। ਨਹੀਂ ਮਤਲਬ ਐਂ ਕਰ ਲਾ ਵੀ ਅੱਗੇ ਜਦੋਂ ਕੁਵਾਰਾ ਸੀ ਉਦੋਂ 2 ਦਿਨ ਸੂਟ ਨੇ 3 ਦਿਨ ਕੱਢ ਲੈ ਫਿਰ 5-7 ਸੂਟ ਹੁੰਦੇ ਸੀ ਉਹ ਬਦਲ ਕੇ ਹੈ। ਮੈਂ ਹੁਣ ਜਦੋਂ ਨਾ ਕੱਪੜੇ ਵਗੈਰਾ ਬੈਗ ਵਗੈਰਾ ਫਲੋਰ ਲੈ ਨਾ ਮਾਜੇ ਨੇ ਕੱਢ ਕੁੱਟ ਕੇ ਸਾਈਡ ਤੇ ਰੱਖਿਆ ਗਏ ਸੀ ਮੇਰੇ ਕੋਲ 12 ਸੂਟ ਬਣੇ ਕੱਪੜੇ ਵਾਲਾ ਹੁਣ ਇਸਤਰੀ ਕਿਹੜਾ ਬੰਦਾ ਕਰੇ। ਆਈ ਰੌਲਾ ਹੁਣ ਇਸਤਰੀ ਵਾਲੀ ਆ ਗਈ ਹੈ। ਮੇਨ ਰੌਲਾ ਇਹ ਆ ਬਸ ਹੈ। ਲਓ ਜੀ ਹੁੰਦਾ ਕਿ ਬੰਦਾ ਪਾਓ ਹਾਂ ਸ਼ਰਟ ਪਾ ਲਈ ਜਮਲ ਪਾ ਲਿਆ ਰਤਿਆ ਬਾਕੀ ਚਾਹ ਪੀ ਚਾਹ ਪੀਣੀ ਚਾਹ ਲੈ ਮੇਰਾ ਭਰਾ ਦੀ ਆ ਲੈ। ਸੁਣਾ ਕਿਦਾਂ? ਵਧੀਆ ਯਾਰ ਤੂੰ ਬੋਲਦਾ ਨਹੀਂਗਾ। ਇਹ ਬੰਦੇ ਵਿੱਚ ਕਹਿੰਦੇ ਆ ਕਿ ਮੁੰਡਾ ਬੋਲਦਾ ਨਹੀਂਗਾ ਥੋੜਾ ਬੋਲਦਾ। ਰੌਲਾ ਕੀ ਤੈਨੂੰ? ਨਹੀਂ ਕੋਈ ਨਹੀਂ ਬਾਈ ਨਹੀਂ ਕੈਮਰੇ ਤੇ ਸੰਗਦਾ ਵਾ। ਪਹਿਲਾਂ ਨਹੀਂ ਹੋਇਆ ਨਾ। ਹਾਂਜੀ ਕੈਮਰੇ ਤੇ ਸੰਗਦਾ ਵਾ। ਕੈਮਰੇ ਤੋਂ ਇਲਾਵਾ ਗੱਲ ਮਤਲਬ ਜੇ ਕੈਮਰਾ ਬੰਦ ਕਰਾਂ ਤੇ ਫਿਰ ਬੋਲੇਗਾ। ਨਹੀਂ ਆਪਾਂ ਬੋਲ ਪਾਵਾਂਗੇ ਮੋੜ ਵੀ ਬੋਲ ਪਾਂਗੇ। ਆ ਚਾਹ ਤਾਂ ਲੈ ਨਾ ਇਹ ਆ ਚਾਹ ਫੜ ਲੈ ਮੇਰਾ ਵੀਰ। ਹੋਰ ਠੀਕ ਹੈ? ਸਮੀ ਚਲਾ ਗਿਆ ਫਿਰ ਅੱਜ? ਹਾਂਜੀ ਬਾਈ ਨਜ਼ਾਰਾ ਆਇਆ ਸੀ ਉਹਦੇ ਨਾਲ ਕਿ ਕੋਈ ਨਹੀਂ? ਆਇਆ ਸੀ ਉਹਨੂੰ ਕਹਿ ਦੇ ਫਿਰ ਵੀ ਇਹ ਮੁੜਿਆ ਛੇਤੀ ਉਹਨੇ ਆਉਣਾ ਵਾ ਫਿਰ ਦੁਬਾਰਾ 26 ਨੂੰ ਆ ਜਾਣਾ। 26 ਤੋਂ ਬਾਅਦ ਆ ਜਾਣਾ ਨਾ ਸ਼ੂਟ ਕਰਨਾ ਇੱਥੇ ਗਾਣਾ ਆਪਾਂ ਤਾਂ ਵਧੀਆ ਤੈਨੂੰ ਆਪਾਂ ਮਾਡਲ ਲੈਣਾ ਵਿੱਚ। ਹਾਂ ਸਹੀ ਹੈ ਠੀਕ ਹੈ ਬਾਈ ਓਕੇ ਆ ਵਾਲ ਸ਼ਾਲ ਇਹ ਉਹ ਕਟਾ ਛੜਾ ਕੇ ਐ ਫੁੱਲ ਚਿਕਨਾ ਚੰਬੇਲੀ ਬਣ ਜਾਣੀ ਆ। ਠੀਕ ਹੈ ਚਲ ਬਹਿ ਪੀ ਚਾਹ ਫਿਰ ਮੁੰਡਾ ਪਰੇਸ਼ਾਨ ਕਰਦਾ। ਚਲੋ ਜੀ ਆਪਾਂ ਵੀ ਪੀਏ ਚਾਹ। ਅੱਜ ਸਾਡੇ ਘਰੇ ਪੱਕਦਾ ਪਿਆ ਜੀ ਸਾਗ ਤੇ ਪ੍ਰਾਹੁਣੇ ਸਾਡੇ ਗਏ ਆ ਚਲੇ ਸਮੀ ਗਿਆ ਵਾ ਚਲਾ ਤੇ ਸਾਗ ਹੁਣ ਆ ਗਿਆ। ਹੁਣ ਆ ਗਈ ਮਾੜੀ ਆਪਣੀ ਮਤਲਬ ਜਦੋਂ ਮਹਿਮਾਨ ਹੋਵੇ ਘਰੇ ਫਿਰ ਤਾਂ ਕਹਿ ਲਓ ਵੀ ਚੰਗੀ ਸ਼ੈ ਪੱਕਦੀ ਰਹਿੰਦੀ ਆ। ਤੇ ਹੁਣ ਸਾਗ ਆ ਤੇ ਹੁਣ ਧੁੰਨੀ ਹਰੀ ਜਦੋਂ ਤਾਈਂ ਨਾ ਹੋਈ ਪਹਿਲਾਂ ਮਸੀ ਮੁੱਕਿਆ ਸੀ ਜਾਨ ਛੁੱਟੀ ਸੀ ਪਰ ਹੁਣ ਅੱਜ ਹੀ ਮੁੱਕਿਆ। ਹਾਂ ਅੱਜ ਮੁੱਕਿਆ ਤਾਂ ਅੱਜ ਹੀ ਦੁਬਾਰਾ ਫਿਰ ਰੱਖ ਲਿਆ। ਮਤਲਬ ਇਹ ਜਿਹੜੀ ਜਾਨ ਨਾ ਇਹ ਹੁਣ ਸਿਆਲੇ ਤਾਈਂ ਮਤਲਬ ਛੁੱਟ ਨਹੀਂ ਸਕਦੀ। ਆਖਰੀ ਸਾਗ ਹੋਊਗਾ ਸਿਆਲੇ ਦਾ। ਨਹੀਂ ਇੱਕ ਵਾਰੀ ਹੋਰ ਪੱਕੂਗਾ। ਇਹ ਮੈਂ ਨਾ ਬੇਬੇ ਚੱਕ ਕੇ ਮੱਝਾਂ ਨੂੰ ਪਾ ਦੇਣਾ ਸੌਂ ਲੱਗੇ। ਹੁਣ ਤਾਂ ਮੱਝਾਂ ਵੀ ਨਹੀਂ ਖਾਂਦੀਆਂ ਔਖਾ ਬੇਬੇ ਇੰਨਾ ਔਖਾ ਪੱਕਦਾ ਵਾ ਤੇ ਤੁਸੀਂ ਪਕਾਉਨੇ ਕਾਹਤੋਂ ਆ ਮੈਨੂੰ ਐ ਦੱਸੋ ਮੜਾ ਜਿਹਾ। ਸੁਬਾ ਇਹ ਹੁਣ ਤਾਂ ਪਕਵਨੀ ਆ ਕਿ ਜਦੋਂ ਪ੍ਰਾਹੁਣੇ ਆਉਣੇ ਆ ਸਮੀ ਦਾ ਸ਼ੂਟ ਹੋਣਾ ਵਾ। ਹਾਂ ਤੇ ਉਹਨਾਂ ਨੇ ਸਾਗ ਹੀ ਖਾਣਾ। ਨਹੀਂ ਤੇ ਉਹ ਫਿਰ ਸਾਗ ਪਰੌਠਿਆਂ ਨਾਲ ਸੁਬਾ ਅੰਡਾ ਸਾਗ ਚਾਰ ਇਦਾਂ ਦੀਆਂ ਚੀਜ਼ਾਂ ਮੰਗ ਲੈਂਦੇ ਆ ਤਾਂ ਕਰਕੇ ਮੈਂ ਪਕਾ ਕੇ ਤੇ ਹੁਣ ਪਹਿਲਾਂ ਰੱਖ ਲੈਣੀ ਨਾ। ਆਹੋ ਬੇਬੇ ਨਾ ਟਾਈਮ ਨਾਲ ਦਾ ਕੰਮ ਨਿਬੇੜਦੀ ਪਈ ਆ ਹਲੇ ਤਾਂ ਸ਼ੂਟ ਲੇਟ ਆ ਭਾਵੇਂ ਲੇਟ ਹੀ ਆ ਫਿਰ ਦੂਰੀ ਵਾਰੀ ਪੱਕ ਜੂਗਾ। ਨਹੀਂ ਇਹਦਾ ਬਹਾਨਾ ਬੇਬੇ ਸ਼ੂਟ ਦਾ ਇਹ ਸ਼ੂਟ ਦਾ ਬਹਾਨਾ ਇਹ ਸਾਡੀ ਧੁੰਨੀ ਹਰੀ ਕਰਨ ਦਾ ਪੱਕਾ ਪਲਾਨ ਆ। ਕਿਤੇ ਸਾਗ ਨੂੰ ਤਰਸਦੇ ਹੈ ਨਾ ਸ਼ਾਮ ਨੂੰ ਕੌਲੀਆਂ ਲੈ ਕੇ ਬੇਬੇ ਜਾਂਦੀ ਕਰੋ ਬੇਬੇ ਜਾਂਦੀ ਕਰੋ। ਵਕਾਰ ਦੇ ਘਰੇ ਸਾਗ ਨਿਕਲਿਆ ਨਹੀਂ ਪੂਰਾ ਸਿਆਲ ਮਤਲਬ ਇਸ ਵਾਰੀ ਤਾਂ ਉਹਨੇ ਮਸ਼ਹੂਰ ਕਰਤਾ ਹਨਾ ਉਹਨਾਂ ਘਰੇ ਸਾਗ ਤੇ ਪੱਕਦਾ ਹੀ ਆ। ਹਾਂ ਐ ਬੁੜੀਆਂ ਵਾ ਤੁਹਾਡੇ ਵਰਗੀਆਂ ਜਿਹੜੀ ਤੁਹਾਡੀ ਉਮਰ ਦੇ ਵਿੱਚ ਵਾ ਲੋਕ ਉਹ ਕਹਿੰਦੇ ਵੀ ਉਹ ਨਾ ਪੱਕਿਆ ਪਕੜਾ ਹੀ ਨਹੀਂ ਤਾਂ ਲੱਭਣਾ ਹੀ ਨਹੀਂ ਸਾਗ ਜਿੰਨਾ ਚਿਰ ਅਸੀਂ ਉਹਨਾਂ ਚਿਰ ਹੀ ਲੱਭਣਾ ਵਾ। ਹਾਏ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਫਿਰ ਸਾਡਾ ਜੀ ਕਰਦਾ ਵੀ ਚਲੋ ਖਾ ਹੀ ਲਈਏ। ਨਹੀਂ ਅਸੀਂ ਨਾ ਖਾਇਓ ਨਾਲ ਹੀ ਇਮੋਸ਼ਨਲ ਟੱਚ ਲਾ ਦਿੰਦੀਆਂ ਮਾਵਾਂ ਹਨਾ। ਨਹੀਂ ਇਮੋਸ਼ਨਲ ਟੱਚ ਨਹੀਂ ਹੈਗਾ ਸਾਗ ਜਿੰਨਾ ਚਿਰ ਅਸੀਂ ਘੋਟ ਸਕਦੀਆਂ ਪਕਾ ਸਕਦੀਆਂ ਇੰਨੀ ਅੱਗ ਲਾ ਸਕਦੀਆਂ ਹਨਾ ਚੁੱਲ੍ਹੇ ਦੇ ਵਿੱਚ ਦੇਖੋ ਸੇ ਲੱਕੜ ਕਿੱਡੀ ਲੰਮੀ ਲੱਗੀ ਆ ਵੇਖ ਨੇ ਉਹ ਤਾਂ ਲੱਕੜ ਲਾਈ ਬੇਬੇ ਨੇ। ਇਹ ਮੈਂ ਲਿਆਣ ਕੇ ਬਾਹਰੋਂ ਹਨਾ ਨੌਕਰ ਕੋ ਚਕਾ ਕੇ ਚੁੱਲ੍ਹੇ 'ਚ ਲਾ ਦਿੱਤੀ ਆ ਤੇ ਇਹ ਚੁੱਲ੍ਹੇ ਕਿੰਨੇ ਬਾਲਣੇ ਫਿਰ ਇਹ ਨਹੀਂ ਬਲਣੇ ਹੈਗੇ ਸਿਲੰਡਰਾਂ ਤੇ ਖੜੀਆਂ ਹੋ ਕੇ ਪਕਾਉਣੀਆਂ ਵਾ ਤੇ ਉਹਨਾਂ ਕੋਲ ਮਸਾਂ ਅੰਡਾ ਫਰਾਈ ਹੋਣਾ ਹਨਾ।
ਤੁਸੀਂ ਸਾਗ ਦੀ ਗੱਲ ਕਰਦੇ, ਸਾਗ ਨਹੀਂ ਪੱਕਣਾ। ਸਮਝ ਰਹੇ ਤੁਸੀਂ ਤਰਸਣਾ ਹੈ ਸਾਗ ਨੂੰ, ਤੇ ਉਹਨਾਂ ਨੂੰ ਪਕਾਉਣਾ ਹੀ ਨਹੀਂ ਆਉਣਾ, ਪੱਕਦਾ ਨਹੀਂ ਏਡੀ ਗੱਲ ਨਹੀਂ ਬੇਬੇ ਹੈਗੀ, ਪਕਾ ਲੈਣੀਆਂ ਅੱਜ ਦੀਆਂ ਕੁੜੀਆਂ ਵੀ, ਪਰ ਇਹ ਆ ਵੀ ਅਸੀਂ ਨਹੀਂ ਖਾਣਾ ਚਾਹੁੰਦੇ। ਉਹ ਕੁੱਕਰ 'ਚ ਪਕਾਉਣਗੀਆਂ ਨਾ, ਝਟਪਟ ਵਾਲਾ ਕੁੱਕਰ 'ਚ ਪਾ ਸੀਟੀ। ਕੇ ਗਾਲ ਕੇ ਸੀਟੀ ਜਦੋਂ ਵੱਜੀ ਬਸ ਉਹਨੂੰ ਘੋਟ ਲਿਆ ਮਸ਼ੀਨ ਦੇ ਨਾਲ, ਘੋਟ ਕੇ ਤੇ ਅਸੀਂ ਘੋਟਣੇ ਨਾ ਘੋਟਣਾ ਵਾ। ਬਾਹਾਂ ਰਹਿਣੀਆਂ। ਹਾਂ। ਇੱਕ ਹੋਰ ਗੱਲ ਆ, ਹੁਣ ਸਾਗ ਪੱਕਣ ਦਿਆ ਵਾ, ਰਾਤ ਨੂੰ ਬੇਬੇ ਨੇ ਹਾਏ ਮੈਂ ਮਰ ਗਈ ਵੀ ਮੇਰੀਆਂ ਬਾਹਾਂ ਗਈਆਂ ਸਾਗ ਘੋਟ ਘੋਟ ਕੇ ਵੇ ਫਲਾਨਿਆ ਏਦਾਂ, ਫਿਰ ਮੁੜ ਕੇ ਇਹ ਕੰਮ ਸ਼ੁਰੂ ਹੋ ਜਾਂਦਾ ਵਾ। ਸੇੜ ਵੀ ਆਪ ਸੇੜਨੀਆਂ ਤਾਂ ਮੁੜ ਕੇ ਉਹ ਬਸ ਰਾਤ ਫਿਰ ਉਤਰ ਜਾਂਦੀ ਥਕਾਵਟ, ਕੋਈ ਨਹੀਂ, ਇਹ ਤੇ ਫਿਰ ਨਾਲ ਨਾਲ ਜ਼ਿੰਦਗੀ ਦੇ ਹਿੱਸੇ ਦੇ ਚੱਲਦੀਆਂ ਇਹ ਸਾਰੀਆਂ ਗੱਲਾਂ, ਥੱਕ ਵੀ ਤੇ ਜਾਂਦੀਆਂ ਹੀ ਆ। ਹੁਣ ਕਦੋਂ ਦੇ ਕੰਮ ਕਰਦੇ ਆ, ਤੇ ਸਾਗ ਤੇ ਬਹੁਤ ਜ਼ਰੂਰੀ ਆ, ਸਿਆਲਾਂ ਦੀ ਸਗਾਤ ਆ, ਐਵੇਂ ਨਹੀਂ ਕਹਿੰਦੇ ਹੈਗੇ। ਇਹ ਬੇਬੇ ਸੁਗਾਤ ਨਹੀਂ ਗੀ, ਇਹ ਸਗਾਤ ਆ। ਚਲੋ ਸਗਾਤ ਹੀ ਸਮਝ ਲਓ। ਇਹ ਸਾਰੇ ਦੱਸੋ ਇਹ ਸਗਾਤ ਆ ਕਿ ਸੁਗਾਤ ਆ? ਇੱਕ ਤਾਂ ਨਾ ਜਾ ਨਹੀਂ ਸਗਾਤੇ ਮੂੰਹ ਲੋਕ ਦੇ ਸ਼ਹਿਰਾਂ ਦੇ ਵਿਚਾਰੇ ਮੰਗਦੇ ਨੇ, ਬੇਬੇ ਮੰਗਦੇ ਤਰਸਦੇ ਆ। ਹੋਣਗੇ, ਸ਼ਹਿਰਾਂ ਵਾਲਿਆਂ ਨੂੰ ਦਿਓ, ਪਰ ਸਾਡੀ ਬਸ ਉਹਨਾਂ ਵਾਸਤੇ ਪਕਾਉਣੀ ਤਾਂ ਮੈਂ ਚਣਿਆਂ ਸਾਲਨ ਪਕਾ ਕੇ ਰੱਖਿਆ, ਉਹ ਤੁਹਾਨੂੰ ਦੇ ਦੂੰਗੀ। ਤਾਂ ਇਹ ਨਹੀਂ ਅਸੀਂ ਖਾਣਾ, ਨਾ ਖਾਇਓ ਨਾ। ਸਾਗ ਵਾਲਾ ਕੰਮ ਮਾੜਾ। ਨਹੀਂ, ਮੈਂ ਜਦੋਂ ਸਾਗ ਪਕਾਉਣੀ ਹੈ ਨਾ, ਉਦੋਂ 2 ਹਾਂਡੀਆਂ ਲਾਜ਼ਮੀ ਹੁੰਦੀਆਂ, ਇੱਕ ਮੇਰੀ ਪਕਾਈ ਹੁੰਦੀ ਆ, ਤੇ ਉਹ ਤੁਹਾਨੂੰ ਦੇ ਦੇਣਾ ਵਾ, ਉਹ ਨਾਲ ਤੁਸੀਂ ਰੋਟੀ ਖਾ ਲਿਓ, ਸਾਗ ਤੁਸੀਂ ਨਾ ਖਾਇਓ। ਚਲੋ ਮਿਹਰਬਾਨੀ। ਜ਼ਰੂਰੀ ਨਹੀਂ ਵੀ ਤੁਸੀਂ ਸਾਗ ਖਾਣਾ। ਜਿਹੜਾ ਛੋਟਾ ਵਾ ਸਾਡਾ, ਹਾਂ, ਉਹ ਤੇ ਕਹਿੰਦਾ ਸਾਗ ਹੀ ਨਾ ਹੋਵੇ ਹੀ ਨਾ, ਫ੍ਰਿਜ ਦੇ ਵਿੱਚੋਂ ਚੱਲ ਉਹ ਕਹਿੰਦਾ ਮਤਲਬ ਨਾ ਪੱਠਿਆਂ ਦੇ ਵਿੱਚ ਨਾ ਹੋਵੇ, ਮਾਲ ਨੂੰ ਨਾ ਪਵੇ ਸਾਡਾ। ਕਿ ਬਹੁਤ ਸਰੋਂ ਥੋੜੀ ਪਾਈ ਆ। ਹਾਂ, ਬੀਜੀ ਜਿਹੜੀ ਆ। ਕੋਈ ਵੀ ਨਹੀਂ ਖਾਂਦਾ ਮੇਰੇ ਤੋਂ ਸਵਾਹ ਨਾ, ਸ਼ੌਕ ਨਾਲ ਮੈਂ ਖਾਣੀ ਆ। ਨਹੀਂ ਬੇਬੇ ਖਾਣੀ ਖੋਣੀ ਦਾ ਪਤਾ ਨਹੀਂ ਭਾਈ। ਤੇ ਪ੍ਰਾਹੁਣੇ ਗੱਲ ਸਾਡੇ ਇਹ ਆ, ਖਾਂਦੇ ਆ, ਗੱਲ ਮੰਗਦੇ ਇਹ ਆ ਆ। ਬੇਬੇ ਇਹ ਗੱਲ ਨਾ ਕਰੋ ਵੀ ਸਾਗ ਮੈਂ ਬਹੁਤਾ ਖਾਣੀ ਆ। ਖਾਣ ਖੂਣ ਵਾਲੀ ਗੱਲ ਹੁੰਦੀ ਆ ਝੂਠੀ। ਇਹ ਇੱਕ ਸਾਲਣ ਘੱਟ ਪਕਾਉਣ ਦਾ ਜਾਂ ਨਾ ਪਕਾਉਣ ਦਾ ਬਹਾਨਾ ਹੁੰਦਾ। ਜਿੱਦਣ ਜੀ ਨਾ ਕਰੇ ਉਦਣ ਸਾਗ ਨੂੰ ਤੜਕਾ ਲਾ ਲਓ, ਉਦਣ ਇਹ ਕੰਮ ਹੁੰਦਾ ਵਾ। ਜਦੋਂ ਬੰਦਾ ਕਿਤੇ ਗਿਆ ਹੋਵੇ ਨਾ, ਮੰਡੀ ਪੁੱਕੇ ਤੇ ਸਾਗ ਨੂੰ ਚਲੋ ਫ੍ਰਿਜ ਚ ਕੱਢੋ, ਸਾਗ ਨੂੰ ਤੜਕਾ ਲਾਓ, ਮਜ਼ੇ ਨਾਲ ਆਪਦਾ ਮੱਖਣ ਪਾ ਕੇ ਖਾਓ। ਆਹੋ ਆਹੋ, ਇਹਦੇ ਵਿੱਚ ਕਿਹੜੀ ਗੱਲ ਵਾ? ਇਦਾਂ ਹੀ ਖੈਰ ਇਹ ਤਾਂ ਚੀਜ਼ਾਂ ਚੱਲਦੀਆਂ ਰਹਿਣੀਆਂ ਵਾ। ਬਾਕੀ ਇੱਕ ਦੋ ਚੀਜ਼ਾਂ ਮੈਂ ਮੈਂਸ਼ਨ ਕਰਦਾ ਚੱਲਾਂ। ਕੁਝ ਗੱਲਾਂ ਸੀ, ਮੈਂ ਜਿਵੇਂ ਸਾਰਿਆਂ ਨੂੰ ਪਤਾ ਕਿ ਵਾਵਾ ਸਾਰਾ ਬਿਜ਼ੀ ਆ, ਕਾਫੀ ਦਿਨਾਂ ਤੋਂ ਸਮਝ ਵੀ ਆਇਆ ਸੀ, ਉਸ ਤੋਂ ਪਹਿਲਾਂ ਵੀ ਬਿਜ਼ੀ ਸੀ ਕਾਫੀ ਜ਼ਿਆਦਾ। ਮੈਂ ਬਹੁਤ ਸਾਰਿਆਂ ਵੀਰ ਭਰਾਵਾਂ ਦਾ ਰਿਪਲਾਈ ਨਹੀਂ ਕਰ ਸਕਿਆ, ਠੀਕ ਆ। ਸਨੀ ਵੀਰਾ, ਹੋਰ ਕੁਲਦੀਪ ਵੀਰਾ, ਠੀਕ ਆ। ਬਾਕੀ ਜਿਹੜੇ ਸਾਰੇ ਸਰਦਾਰ ਭਰਾ ਨੇ ਉਹਨਾਂ ਦੇ ਮੈਂ ਰਿਪਲਾਈ ਨਹੀਂ ਕਰ ਸਕਿਆ, ਕਿਉਂਕਿ ਮੈਂ ਤੁਹਾਨੂੰ ਦੱਸਾਂ ਕਿ ਟਾਈਮ ਜਿਹਾ ਹੀ ਨਹੀਂ ਮਿਲਦਾ ਪਿਆ ਸੀ, ਕਿ ਵੀ ਸਿਰ ਖੁਰਕਣ ਦਾ ਵੇਲ ਨਹੀਂ, ਕਿ ਵੀ ਸਾਰਾ ਦਿਨ ਵਲੋਗਾਂ ਦੇ ਚੱਕਰ 'ਚ ਕਦੇ ਕਿਤੇ ਕਦੇ ਕੁਛ ਹੋਰ ਕੰਮਕਾਰ, ਇਹ ਵੀ ਚੀਜ਼ਾਂ। ਮੈਂ ਇਨਫੈਕਟ ਪੋਇਟਰੀ ਆਪਦੀ ਮੈਂ ਰੀਲਾਂ ਪਾਉਂਦਾ ਵਾ ਪੋਇਟਰੀ ਵਾਲੀਆਂ ਪਿਛਲੇ 1.5 ਮਹੀਨੇ ਤੋਂ, ਤਾਂ ਉਹ ਵੀ ਮੈਂ ਨਹੀਂ ਸ਼ੂਟ ਕਰ ਸਕਿਆ ਕਿਉਂਕਿ ਟਾਈਮ ਹੀ ਨਹੀਂ ਮੈਨੂੰ ਮਿਲਿਆ। 5 ਦਿਨ ਹੋ ਗਿਆ ਮੈਂ ਸ਼ੂਟ ਨਹੀਂ ਕਰ ਸਕਿਆ, ਤਾਂ ਅੱਜ ਥੋੜਾ ਮੈਨੂੰ ਵੇਲ ਮਿਲਿਆ ਤਾਂ ਮੈਂ ਸ਼ੂਟ ਕੀਤਾ। ਤੇ ਬਾਕੀ ਜੀ ਉਹਦਾ ਕਹਿਣਾ ਅੱਗੋਂ ਵੀ ਟਾਈਮ ਫਿਰ ਇਦਾਂ ਨਾਲ ਦੀ ਨਾਲ ਹੀ ਚੱਲਦਾ ਰਹਿੰਦਾ ਵਾ। ਇਹ ਆ ਤੁਸੀਂ ਜਿਹੜੇ ਸਾਰੇ ਵੀਰ ਭਰਾ ਇੱਥੇ ਕਮੈਂਟ ਕਰਦੇ ਆ, ਕੁਝ ਚੀਜ਼ਾਂ ਕੁਝ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਵਾ, ਮੈਨੂੰ ਇੰਸਟਾਗ੍ਰਾਮ ਤੇ ਤੁਸੀਂ ਮੈਸੇਜ ਕਰ ਲਿਆ ਕਰੋ, ਜਾਂ ਮੈਂ ਉੱਥੇ ਪਾ ਦਿੰਦਾ ਹੁਣ ਅਕਸਰ, ਹੈ ਨਾ, ਸਵਾਲ ਵੀ ਕੁਐਸਚਨ ਪੁੱਛ ਸਕਦੇ ਆ। ਅਕਸਰ ਰਿਪਲਾਈ ਇੰਸਟਾ ਤੇ ਵੀ ਨਹੀਂ ਮਿਲਦਾ ਜਾਂ ਦੇ ਨਹੀਂ ਹੁੰਦਾ, ਕਹਿ ਲਓ ਵੀ ਉਹ ਪਤਾ ਨਹੀਂ ਲੱਗਦਾ ਮੈਸੇਜਾਂ ਦਾ ਜ਼ਿਆਦਾ, ਤੇ ਤੁਸੀਂ ਉੱਥੇ ਵੀ ਮੈਸੇਜ ਵੈਸੇ ਕਰ ਸਕਦੇ ਹੋ, ਜਾਂ ਸਟੋਰੀ ਦੇ ਵਿੱਚ, ਹੈ ਨਾ, ਜਦੋਂ ਮੈਂ ਪਾਉਣਾ ਵਾ ਉਹਦੇ ਵਿੱਚ ਸਾਰੇ ਵੀਰ ਭਰਾ ਸਵਾਲ ਪੁੱਛ ਲੈਂਦੇ ਆ, ਤਾਂ ਉੱਥੇ ਵੀ ਜਵਾਬ ਵਧੀਆ ਮੈਂ ਦੇ ਦਿੰਦਾ। ਲੇਕਿਨ ਮੈਂ ਫਿਰ ਵੀ ਕੋਸ਼ਿਸ਼ ਕਰੂੰਗਾ ਕਿ ਮੈਂ ਵਲੋਗਾਂ ਦੇ ਰਾਹੀਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਂਝ ਜਿਹੜੀ ਆ ਆਪਾਂ ਉਹ ਕਾਇਮ ਰਵੇ। ਸੋ ਮੈਂ ਪਰਸਨਲੀ ਚਾਹੁੰਦਾ ਹੁੰਦਾ ਕਿ ਤੁਹਾਡੇ ਜਿਹੜੇ ਕਮੈਂਟ ਹੁੰਦੇ ਆ, ਤੁਹਾਡੇ ਗੱਲਾਂ ਬਾਤਾਂ ਹੁੰਦੀਆਂ, ਮੈਂ ਉਹਨਾਂ ਦੇ ਜਵਾਬ, ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੋਣ, ਮੈਂ ਤੁਹਾਡੇ ਰੂਬਰੂ ਕਰਦਾ ਚੱਲਾਂ, ਤਾਂ ਕਿ ਆਪਣੇ ਵਿੱਚ ਕਨਵਰਸੇਸ਼ਨ ਵੀ ਬਣੀ ਰਵੇ। ਇੱਕ ਮਿੰਟ ਬਾਕੀ ਟਾਈਮ ਦਾ ਹਿਸਾਬ ਕਿਤਾਬ ਕੁਛ ਇਸ ਤਰ੍ਹਾਂ ਦਾ ਵਾ ਕਿ ਮੈਂ 3 ਗਾਣੇ ਦੇਣੇ, 4 ਕੁਛ ਵੀਰ ਭਰਾਵਾਂ ਦੇ, ਤਾਂ ਪਿਛਲਾ ਹਫਤੇ ਤੋਂ ਮੈਨੂੰ ਫੋਨ ਆਉਂਦੇ ਪਿਆ, ਤਾਂ ਸਹੁੰ ਲੱਗੇ ਵੀ ਉਹ ਗਾਣੇ ਤੱਕ ਨਹੀਂ ਲਿਖੇ ਜਾ ਰਹੇ। ਇੰਨਾ ਦਿਮਾਗ ਜਿਹੜਾ ਆਪਣਾ ਸਟਕ ਹੋਇਆ ਪਿਆ ਵਾ। ਸੋ ਮੈਂ ਹੁਣ ਕੋਸ਼ਿਸ਼ ਕੀਤੀ ਆ ਕਿ 1-2 ਦਿਨ ਕੱਢ ਕੇ ਹੁਣ ਮੈਂ ਉਹਨਾਂ ਦਾ ਕੰਮ ਕਰਾਂ, ਕਿਉਂਕਿ ਕੰਮ ਵੰਡਣੇ ਪੈਂਦੇ ਆ ਤਾਂ ਫਿਰ ਜਾ ਕੇ ਗੱਲਬਾਤ ਬਣਦੀ ਆ। ਸੋ ਬਾਕੀ ਜਿਹੜੀ ਮੈਂ ਪੋਇਟਰੀ ਸ਼ੁਰੂ ਤੋਂ ਪਾਉਣਾ ਵਾ, ਉਮੀਦ ਕਰਦਾ ਤੁਹਾਨੂੰ ਉਹ ਵਧੀਆ ਲੱਗਦੀ ਹੋਣੀ ਆ। ਉਹ ਇੱਕ ਸੋਹਣਾ ਲੱਗਦਾ ਮੈਨੂੰ ਪਰਸਨਲੀ ਹੁੰਦਾ ਕਿ ਚੱਲ ਤੁਸੀਂ ਰੀਲਾਂ ਨਹੀਂ ਦੇਖਦੇ ਜਾਂ ਮੇਰੀ ਟਿਕਟੋਕ ਤੁਸੀਂ ਆਈਡੀ ਨਹੀਂ ਦੇਖ ਸਕਦੇ, ਉੱਥੇ ਪੋਇਟਰੀ ਨਹੀਂ ਦੇਖ ਸਕਦੇ, ਤਾਂ ਤੁਸੀਂ ਇਸ ਵਲੌਗ ਦੇ ਰਾਹੀਂ ਮੈਂ ਤੁਹਾਡੇ ਤਾਈਂ ਪਹੁੰਚਾਉਂਦਾ ਰਵਾਂ ਉਹ ਚੀਜ਼, ਠੀਕ ਆ। ਆਪਣੀ ਪੋਇਟਰੀ, ਆਪਣੀ ਕਲਮ ਦੀ ਜੋ ਵੀ ਹੈਗਾ ਵਾ, ਹੈ ਨਾ, ਸੋ ਤੁਹਾਡੇ ਤਾਈਂ ਪਹੁੰਚਦੀ ਰਹੇ। ਸੋ ਉਮੀਦ ਕਰਦਾ ਤੁਹਾਨੂੰ ਉਹ ਵੀ ਚੀਜ਼ ਪਸੰਦ ਆਉਂਦੀ ਹੋਣੀ। ਬਾਕੀ ਜਿਹੜੇ ਆਪਣੇ ਲਿਖੇ ਗਾਣੇ ਆਉਂਦੇ ਪਏ ਆ, ਹੁਣ ਛੇਤੀ ਵਾਵਾ ਸਾਰੇ ਆਉਣੇ, ਸਮੀ ਨਾਲ ਵੀ ਕੁਛ ਆਉਣੇ ਆ, ਵਕਾਰ ਨਾਲ ਆਪਣੇ ਗਾਣੇ ਆਉਣੇ ਆ। ਬਾਕੀ ਉਧਰ ਚੜ੍ਹਦੇ ਪੰਜਾਬ ਦੇ ਵਿੱਚ ਕੁਝ ਆਰਟਿਸਟਾਂ ਨਾਲ ਗਾਣੇ ਆ ਰਹੇ ਆ। ਸੋ ਉਮੀਦ ਕਰਦਾ ਤੁਹਾਨੂੰ ਉਹ ਵੀ ਸੁਣ ਕੇ ਵਧੀਆ ਲੱਗੂਗਾ। ਬਾਕੀ ਜਿਹੜੇ ਤੁਸੀਂ ਸੁਣੇ ਆ ਉਹ ਤੇ ਤੁਹਾਨੂੰ ਆਲਰੇਡੀ ਵਧੀਆ ਲੱਗਦੇ ਆ। ਸੋ ਉਮੀਦ ਕਰਦਾ ਵਾਂ ਕਿ ਤੁਸੀਂ ਇੰਜੋਏ ਕਰਦੇ ਹੋਵੋਗੇ ਵਲੌਗ ਨੂੰ, ਆਪਣੀਆਂ ਵੀਡੀਓਜ਼ ਨੂੰ, ਸਾਰੀਆਂ ਗੱਲਾਂ ਬਾਤਾਂ ਨੂੰ। ਬਾਕੀ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਤੁਸੀਂ ਮੈਨੂੰ ਕਮੈਂਟਾਂ ਰਾਹੀਂ ਦੱਸਦੇ ਰਿਹਾ ਕਰੋ, ਤਾਂ ਕਿ ਮੈਨੂੰ ਅੱਜ ਨਹੀਂ ਮੈਂ ਰਿਪਲਾਈ ਕਰਦਾ ਜਾਂ 4 ਦਿਨ ਬਾਅਦ ਮੈਂ
ਲਾਜ਼ਮੀ ਉਹਨੂੰ ਮੈਂ ਕਮੈਂਟ ਤੁਹਾਡੇ ਸਾਰੇ ਪੜ੍ਹਦਾ ਵਾਂ 4 ਦਿਨ ਬਾਅਦ ਵੀ ਮੈਂ ਉਸ ਚੀਜ਼ ਦਾ ਰਿਪਲਾਈ ਕਰੂੰਗਾ ਲਾਜ਼ਮੀ ਜੇ ਮੈਂ 2 ਦਿਨ ਨਹੀਂ ਕੀਤਾ ਉਹਦੇ ਲਈ ਮਾਜ਼ਰਤ ਲੇਕਿਨ ਗਾਂ ਦੀ ਗਾਂ ਮੈਂ ਰਿਪਲਾਈ ਕਰਦਾ ਰਹੂੰਗਾ ਠੀਕ ਹੈ ਜੀ ਸੋ ਕੋਈ ਗੁੱਸੇ ਨਾਰਾਜ਼ ਨਾ ਹੋਵੇ ਕੋਈ ਨਾਰਾਜ਼ਗੀ ਨਹੀਂ ਦਿਲ ਦੇ ਵਿੱਚ ਰੱਖਣੀ ਸਾਰਿਆਂ ਨੇ ਖੁਸ਼ ਰਹਿਣਾ ਤੇ ਪੋਜ਼ਿਟਿਵ ਤੇ ਚੰਗਾ ਸੋਚਣਾ ਵਾ ਠੀਕ ਆ ਆਪਦਾ ਬਹੁਤ ਸਾਰਾ ਧਿਆਨ ਰੱਖਣਾ ਵਾ ਅੱਜ ਦਾ ਜਿਹੜਾ ਵਲੌਗ ਆ ਅੱਜ ਜਿਹੜੀ ਵੀਡੀਓ ਆ ਆਪਾਂ ਇੱਥੇ ਹੀ ਐਂਡ ਕਰਦੇ ਇੱਥੇ ਹੀ ਇਖਤਤਾਮ ਕਰਦੇ ਆ ਇਹਦਾ ਸੋ ਬਹੁਤ ਸਾਰਾ ਖਿਆਲ ਰੱਖਣਾ ਆਪਦਾ ਬਹੁਤ ਧਿਆਨ ਰੱਖਣਾ ਵਾ ਮਿਲਦੇ ਆ ਅਗਲੇ ਵਲੌਗ 'ਚ ਅਗਲੀ ਵੀਡੀਓ 'ਚ ਅੱਲਾ ਹਾਫਿਜ਼